ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਅਤੇ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ, ਬਚਿੱਤਰ ਸਿੰਘ ਚਾਹਲ ਫਰੈਜ਼ਨੋ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਸੀਨੀਅਰ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਜੀ ਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 1013 209 277 1013 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਜੇ ਸਭ ਤੋਂ ਪਹਿਲੀ ਜਿਹੜੀ ਹੈ ਖਬਰ ਦੇ ਉੱਤੇ ਨਜ਼ਰ ਮਾਰੀਏ, ਭਾਰਤ ਵਿੱਚ ਕਹਿੰਦੇ ਇੱਕੋ ਦਿਨ 3 ਪੱਤਰਕਾਰ ਕੁਚਲ ਕੇ ਮਰੇ। ਮਿੰਟੂ ਜੀ ਜੀ ਜੀ, ਆਵਾਜ਼ ਕੱਟ ਗਈ ਸੀ। ਹਾਂ ਜੀ। ਸੋ ਮਿੰਟੂ ਜੀ, ਪਹਿਲੀ ਜੇ ਆਪਾਂ ਖਬਰ ਤੇ ਨਜ਼ਰ ਮਾਰੀਏ ਵੀ ਭਾਰਤ ਵਿੱਚ ਇੱਕੋ ਦਿਨ 3 ਪੱਤਰਕਾਰ ਕੁਚਲ ਕੇ ਮਰੇ। ਦੇਖੋ, ਇਹ ਵਾਕਿਆ ਹੀ ਡੈਮੋਕ੍ਰੇਸੀ ਲਈ ਤੇ ਬੜਾ ਘਾਤਕ ਦਿਨ ਆ, ਬੜਾ ਖਤਰਨਾਕ ਦਿਨ ਆ ਅੱਜ ਦਾ। ਕਿਉਂਕਿ ਬਿਹਾਰ ਦੇ ਵਿੱਚ ਜਿੱਥੇ 2 ਪੱਤਰਕਾਰ ਇੱਕੋ ਸਮੇਂ ਇੱਕੋ ਦਿਨ ਮਾਰ ਦਿੱਤੇ ਗਏ, ਇੱਕੋ ਥਾਂ ਤੇ ਮਾਰ ਦਿੱਤੇ ਗਏ, ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਪਿੰਡ ਦੇ ਅੰਦਰ ਇੱਕ ਪੱਤਰਕਾਰ ਤੇ ਟਰੱਕ ਚਾੜ ਕੇ ਉਹਨੂੰ ਵੀ ਦਰੜ ਦਿੱਤਾ ਗਿਆ। ਹੁਣ ਜਿਹੜੀਆਂ 2 ਵੱਖੋ ਵੱਖਰੀਆਂ ਘਟਨਾਵਾਂ, ਇਹਨਾਂ ਦਾ ਪਿਛੋਕੜ ਇਹੋ ਹੀ ਆ ਕਿ ਜਿਹੜੀ ਬਿਹਾਰ ਦੀ ਘਟਨਾ, ਇਹਦੇ 'ਚ ਇੱਕ ਨਵੀਨ ਪੱਤਰਕਾਰ ਸੀਗਾ ਦੈਨਿਕ ਭਾਸਕਰ ਦਾ, ਔਰ ਇੱਕ ਉਹਦਾ ਸਾਥੀ ਸੀ। ਦੋਨੇ ਤੁਰੇ ਆਉਂਦੇ ਸੀ ਰਾਮਨਵਮੀ ਦੀ ਕਵਰੇਜ ਕਰਕੇ। ਰਸਤੇ ਦੇ ਵਿੱਚ ਇੱਕ ਸਕਾਰਪੀਓ ਚੜਾ ਕੇ ਉਹਨਾਂ ਨੂੰ ਕੁਚਲ ਦਿੱਤਾ ਗਿਆ, ਔਰ ਸਕਾਰਪੀਓ ਚੜਾਉਣ ਵਾਲੇ ਜਿਹੜੇ ਸੀਗੇ ਉਹ ਮੌਕੇ ਤੋਂ ਭੱਜ ਕੇ ਦੱਸਦੇ ਪਿਓ ਪੁੱਤਰ ਸਨ। ਔਰ ਉਹਨਾਂ ਦਾ ਝਗੜਾ ਇਹਨਾਂ ਦੇ ਨਾਲ ਥੋੜੇ ਦਿਨ ਪਹਿਲਾਂ ਹੋਇਆ ਸੀ ਕਿਸੇ ਖਬਰ ਬਾਬਤ ਤੋਂ। ਤਾਂ ਬਾਜ਼ਾਰ ਦੇ ਵਿੱਚ ਉਹਨਾਂ ਨੇ ਸ਼ਰੇਆਮ ਧਮਕੀ ਵੀ ਦਿੱਤੀ ਸੀਗੀ ਕਿ ਤੁਹਾਨੂੰ ਨਜਿੱਠ ਲਵਾਂਗੇ ਅਸੀਂ। ਫਿਰ ਉਹਨਾਂ ਨੇ ਨਜਿੱਠ ਦਿੱਤਾ। ਹਾਲਾਂਕਿ ਬਾਅਦ ਦੇ ਵਿੱਚ ਭੀੜ ਨੇ ਉਹਨਾਂ ਦੀ ਗੱਡੀ ਗੁੱਡੀ ਨੂੰ ਅੱਗ ਲਾ ਦਿੱਤੀ ਆ, ਪਰ ਉਹ ਦੋਨੇ ਪਿਓ ਪੁੱਤਰ ਹੈ ਜਿਹੜੇ ਇਸ ਸਮੇਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ। ਦੂਸਰੇ ਪਾਸੇ ਮੱਧ ਪ੍ਰਦੇਸ਼ ਦੇ ਪਿੰਡ ਦੇ ਵਿੱਚ ਬੜੀ ਖਤਰਨਾਕ ਘਟਨਾ ਵਾਪਰੀ ਆ। ਇੱਕ ਪੱਤਰਕਾਰ ਸੀਗਾ ਜਿਹਨੇ ਥੋੜੇ ਦਿਨ ਪਹਿਲਾਂ ਸੈਂਡ ਮਾਫੀਆ ਤੇ ਪੁਲਿਸ ਦੀ ਮਿਲੀ ਭਗਤ ਦਾ ਭਾਂਡਾ ਭੰਨ ਦਿੱਤਾ ਸੀਗਾ। ਬਹੁਤ ਵੱਡਾ ਸਟਿੰਗ ਆਪਰੇਸ਼ਨ ਕੀਤਾ ਸੀਗਾ। ਇੱਕ ਟੈਲੀਵਿਜ਼ਨ ਚੈਨਲ ਦਾ ਰਿਪੋਰਟਰ ਸੀਗਾ। ਇਹ ਹੁਣ ਜਾਈ ਜਾਂਦਾ ਸੀਗਾ ਆਪਣੀ ਕਵਰੇਜ ਲਈ ਬਾਈਕ ਤੇ ਪਿੱਛੋਂ ਇੱਕ ਟਰੱਕ ਆਉਂਦਾ। ਜੇ ਆਪਾਂ CCTV ਫੁਟੇਜ ਦੇਖੀਏ ਤਾਂ ਬੜੇ ਮਤੇ ਨਾਲ ਹੀ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਉਹ ਟਰੱਕ ਆਇਆ ਨਹੀਂ, ਜਾਂ ਇਹ ਅਚਨਚੇਤੀ ਵਾਪਰੀ ਕੋਈ ਹਾਦਸਨ ਘਟਨਾ ਨਹੀਂ ਸੀ। ਅਸਲ ਦੇ ਵਿੱਚ ਵਿਅੰਤਿਆ ਹੋਇਆ ਕਤਲ ਸੀ, ਕਿਉਂਕਿ ਮੋੜ ਕੇ ਟਰੱਕ ਹੈ ਜਿਹੜਾ ਉਹਦੀ ਬਾਈਕ ਤੇ ਚੜਾਇਆ ਜਾਂਦਾ ਹੈ। ਸੋ ਇਹ 2 ਦਹਿਲਾਉਣ ਵਾਲੀਆਂ ਘਟਨਾਵਾਂ ਨੇ। ਔਰ ਇਸ ਤੋਂ ਇਲਾਵਾ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ JNU ਦੇ ਸਟੂਡੈਂਟ ਪ੍ਰੋਟੈਸਟ ਕਰਦੇ ਪਏ ਸਨ। ਉਸ ਦਰਮਿਆਨ ਜਿੱਥੇ ਨਾ ਸਿਰਫ ਸਟੂਡੈਂਟ ਕੁੱਟੇ ਗਏ, ਕੁੜੀਆਂ ਕੁੱਟੀਆਂ ਗਈਆਂ, ਬਲਕਿ ਪੱਤਰਕਾਰਾਂ ਨੂੰ ਵੀ ਕੁੱਟਿਆ ਗਿਆ, ਬਹੁਤ ਵੱਡੇ ਪੱਧਰ ਤੇ ਜ਼ਲੀਲ ਕੀਤਾ ਗਿਆ। ਇਸ ਤੋਂ ਇਲਾਵਾ ਜੇ ਅਸੀਂ ਥੋੜੇ ਦਿਨ ਪਿੱਛੇ ਚੱਲੀਏ, ਕਸ਼ਮੀਰ ਦੇ ਵਿੱਚ ਇੱਕ ਪੱਤਰਕਾਰ ਨੂੰ ਅਰੈਸਟ ਕੀਤਾ ਗਿਆ। ਫਿਰ ਉੱਥੋਂ ਦੇ ਮੀਡੀਆ ਨੇ ਬਹੁਤ ਵੱਡਾ ਦਬਾਅ ਬਣਾਇਆ, ਤਾਂ ਕਰਕੇ ਉਹ ਪੱਤਰਕਾਰ ਰਿਹਾ ਹੋ ਸਕਿਆ। ਮੋਦੀ ਸਰਕਾਰ ਜਿਵੇਂ ਹੀ ਸੱਤਾ ਚਾਹੁੰਦੀ ਹੈ, ਤਿਵੇਂ ਹੀ ਜਿਹੜੀ ਮੀਡੀਆ ਜਿਸ ਤਰੀਕੇ ਨਾਲ ਪ੍ਰੈਸ ਦਬਾਈ ਜਾਂਦੀ ਹੈ, ਉਹ ਤੇ ਮੈਂ ਕਹਿੰਦਾ ਕਿ ਇੱਕ ਇਤਿਹਾਸ ਲਿਖਿਆ ਜਾਊਗਾ ਇਹਨਾਂ ਘਟਨਾਵਾਂ ਦਾ ਜੋ ਵਾਪਰਦੀਆਂ। ਤੁਹਾਨੂੰ ਗੌਰੀ ਲੰਕੇਸ਼ ਦਾ ਕਤਲ ਯਾਦ ਹੋਣਾ। ਫਿਰ ਤ੍ਰਿਪੁਰਾ 'ਚ ਸ਼ਾਂਤਨੂ ਦਾ ਕਤਲ ਕੀਤਾ ਗਿਆ, ਪੱਤਰਕਾਰ ਸੀ ਬਹੁਤ ਵੱਡਾ। ਫਿਰ ਉਹ ਤੋਂ ਪਿੱਛੇ ਸਿਵਾਨ ਦੇ ਵਿੱਚ ਦੈਨਿਕ ਹਿੰਦੁਸਤਾਨ ਦਾ ਪੱਤਰਕਾਰ ਰਾਜਦੇਵ ਰੰਜਨ, ਬਿਹਾਰ ਦੀ ਉਹ ਘਟਨਾ ਹੈ, ਇਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ, ਜਿਹਦੇ 'ਚ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਦਾ ਵੀ ਨਾਂ ਆਇਆ। ਬਾਅਦ 'ਚ ਹਾਲਾਂਕਿ ਉਹਨੂੰ ਕਲੀਨ ਚਿੱਟ ਮਿਲ ਗਈ। ਇਸ ਤੋਂ ਇਲਾਵਾ 2015 'ਚ ਇਸੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਵਿਆਪਕ ਘੁਟਾਲਾ ਹੋਇਆ ਸੀਗਾ, ਉਹਦੀ ਕਵਰੇਜ ਕਰਦਾ ਪਿਆ ਸੀਗਾ ਇੱਕ ਪੱਤਰਕਾਰ ਬਹੁਤ ਵੱਡੇ ਚੈਨਲ ਦਾ। ਉਹਦੀ ਭੇਤ ਭਰੀ ਹਾਲਤ ਦੇ ਵਿੱਚ ਮੌਤ ਹੋ ਗਈ। ਸਮਝਿਆ ਜਾਂਦਾ ਕਿ ਉਹ ਵੀ ਕੋਈ ਨਾ ਕੋਈ ਕਨੈਕਸ਼ਨ ਏਦਾਂ ਦਾ ਹੀ ਹੋ ਸਕਦਾ। ਫਿਰ ਇਸੇ ਮੱਧ ਪ੍ਰਦੇਸ਼ ਦੇ ਵਿੱਚ 2015 ਦੇ ਜੂਨ ਨੂੰ
ਬਾਲਾਘਾਟ ਜ਼ਿਲ੍ਹੇ 'ਚ ਇੱਕ ਪੱਤਰਕਾਰ ਸੰਦੀਪ ਕੋਠਾਰੀ ਨੂੰ ਜਿੰਦਾ ਸਾੜ ਦਿੱਤਾ ਗਿਆ ਸੀਗਾ। 2015 ਚ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਵਿੱਚ ਪੱਤਰਕਾਰ ਜੋਗਿੰਦਰ ਸਿੰਘ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀਗਾ। 2013 ਦੇ ਵਿੱਚ ਮੁਜ਼ੱਫਰਨਗਰ ਦੰਗਿਆਂ ਦੇ ਦੌਰਾਨ ਨੈਟਵਰਕ 18 ਦਾ ਪੱਤਰਕਾਰ ਜਿਹੜਾ ਰਜੇਸ਼ ਵਰਮਾ ਸੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਇਸ ਤੋਂ ਇਲਾਵਾ ਜੇ ਆਪਾਂ 2014 ਦੀ ਗੱਲ ਫੇਰ ਕਰੀਏ ਤਾਂ ਉੜੀਸਾ ਦੇ ਵਿੱਚ ਇੱਕ ਸਥਾਨਕ ਚੈਨਲ ਦੇ ਸਟਿੰਗਰ ਤਰੁਣ ਕੁਮਾਰ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀਗਾ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ 2014 ਤੋਂ ਬਾਅਦ ਕਿਸ ਤਰ੍ਹਾਂ ਪੱਤਰਕਾਰਾਂ ਦੇ ਕਤਲ ਹੁੰਦੇ ਆ। ਔਰ ਇਹੀ ਕਾਰਨ ਹੈ ਕਿ ਹੁਣ ਕੌਮਾਂਤਰੀ ਜਿਹੜੀਆਂ ਰਿਪੋਰਟਾਂ ਆਉਂਦੀਆਂ ਜਾਂ ਕੌਮਾਂਤਰੀ ਦਰਜਾਬੰਦੀ ਹੁੰਦੀ ਆ ਮੀਡੀਆ ਆਜ਼ਾਦੀ ਨੂੰ ਲੈ ਕੇ, ਉਹਦੇ ਵਿੱਚ ਭਾਰਤ ਜਿਹੜਾ ਆ ਉਹ ਬਹੁਤ ਬਦਨਾਮ ਦੇਸ਼ਾਂ ਦੀ ਸੂਚੀ ਚ ਆਉਂਦਾ। ਤਾਂ ਇਹੀ ਕਾਰਨ ਆ ਕਿ ਨਾ ਸਿਰਫ ਪ੍ਰੈਸ ਨੂੰ ਖਰੀਦਿਆ ਜਾਂਦਾ ਹੈ, ਉਹ ਜਿਵੇਂ ਗਲਬਾ ਪਾਉਂਦੇ ਆ ਅੱਜ ਕੱਲ੍ਹ ਦੀ ਸਿਆਸਤ ਦਾ, ਨਾ ਸਿਰਫ ਚੈਨਲਾਂ ਦੇ ਜ਼ਰੀਏ ਗਲਬਾ ਪਾਇਆ ਜਾਂਦਾ ਸ਼ੇਅਰ ਪਾ ਕੇ, ਬਲਕਿ ਜੇ ਕੋਈ ਬੋਲਦਾ, ਜੇ ਉਸ ਖਰੀਦੋ ਫਰੋਖਤ ਤੋਂ ਬਾਹਰ ਰਹਿ ਕੇ ਕੋਈ ਸੱਚ ਤੇ ਪਹਿਰਾ ਦਿੰਦਾ ਤਾਂ ਫਿਰ ਉਹਨੂੰ ਇਸ ਤਰੀਕੇ ਨਾਲ ਰਗੜ ਵੀ ਦਿੱਤਾ ਜਾਂਦਾ। ਹਾਲਾਤ ਉਹ ਜਿਵੇਂ ਉਮੀਦ ਫਾਜ਼ਲੀ ਨੇ ਕਿਹਾ ਸੀਗਾ ਨਾ ਕਿ ਆਸਮਾਨੋਂ ਸੇ ਫਰਿश्ते जो उतारे जाए वो भी इस दौर में सच बोले तो मारे जाए, दौर ਇਹੋ ਜਿਹਾ ਚੱਲਦਾ ਪਿਆ। ਜੀ ਜੀ ਅਗਲੀ ਮਿੰਟੋ ਜੀ ਗੱਲ ਕਰਦੇ ਹਾਂ ਵੀ ਮਾਫੀ ਚਾਹੁੰਦਾ ਜੀ। ਅਗਲੀ ਗੱਲ ਕਰਦੀ ਹੈ ਵੀ ਕਹਿੰਦੇ ਸੰਸਦ ਵਿੱਚ ਹੁਣ ਤੱਕ ਸੈਸ਼ਨ ਅੰਦਰ ਲਗਭਗ ਸੈਂਕੜੇ ਕਰੋੜ ਸਵਾਹ ਹੋਏ ਆ। ਬਿਲਕੁਲ ਸੈਂਕੜੇ ਕਰੋੜ ਸਵਾਹ ਹੋ ਗਏ ਆ ਔਰ ਇਸੇ ਕਰਕੇ ਹੋ ਗਏ ਆ ਕਿਉਂਕਿ ਉੱਥੇ ਕੰਮ ਨਹੀਂ ਹੋ ਸਕਿਆ। ਤੇ ਇਹ ਜਿਹੜੇ ਉੱਥੇ ਜਾਂਦੇ ਆ ਜਿਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦੀ ਬੜੀ ਲਲਕ ਹੁੰਦੀ ਆ, ਬੜਾ ਇਹਨਾਂ ਨੂੰ ਹੇਜ ਹੁੰਦਾ ਕਿ ਕਿਸ ਤਰ੍ਹਾਂ ਦੀ ਸੇਵਾ ਕਰਦੇ ਪਏ ਇਸ ਮੁਲਕ ਦੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਮਾਰਚ ਦੇ ਵਿੱਚ ਆ ਜਿਹੜਾ ਸੈਸ਼ਨ ਚੱਲਦਾ ਪਿਆ ਇਹਦੇ ਵਿੱਚ ਇੰਨਾ ਘੱਟ ਕੰਮਕਾਰ ਹੋਇਆ ਕਿ 258 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੁਣ ਤੱਕ। ਮੇਰੇ ਖਿਆਲ ਦੇ ਨਾਲ ਜੇ ਆਪਾਂ ਅੰਕੜਿਆਂ ਦੇ ਮੁਤਾਬਕ ਵੇਖੀਏ ਤੇ ਕੁੱਲ ਮਿਲਾ ਕੇ ਇਸ ਸਮੇਂ ਰਾਜ ਸਭਾ ਦੇ ਵਿੱਚ 40% ਕੰਮ ਹੋਇਆ ਔਰ ਲੋਕ ਸਭਾ ਚ ਉਹ ਤੋਂ ਵੀ 10% ਘੱਟ 30% ਕੰਮ ਹੋਇਆ। ਜੇ ਇਹਨਾਂ ਨੂੰ ਆਪਾਂ ਦਿਨਾਂ ਦੇ ਹਿਸਾਬ ਨਾਲ ਦੇਖਣਾ ਹੋਵੇ ਕਿ ਕਿੰਨਾ ਕੁ ਕੰਮ ਕੀਤਾ ਇਹਨਾਂ ਨੇ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਦਾ ਕੰਮ ਹੈ ਜਿਹੜਾ ਉਹ ਇਹੋ ਜਿਹਾ ਕਿ ਲੋਕ ਸਭਾ ਦੇ ਵਿੱਚ 5 ਮਾਰਚ ਨੂੰ ਸੈਸ਼ਨ ਸ਼ੁਰੂ ਹੁੰਦਾ, ਪ੍ਰਸ਼ਨ ਕਾਲ ਰੱਦ ਹੋ ਜਾਂਦਾ, ਕੁੱਲ 15 ਮਿੰਟ, ਬਸ ਉਸ ਤੋਂ ਬਾਅਦ ਲੋਕ ਸਭਾ ਚੁੱਕੀ ਜਾਂਦੀ ਹੈ। 6 ਮਾਰਚ 10 ਮਿੰਟ ਦਾ ਹੰਗਾਮਾ, ਉਸ ਤੋਂ ਬਾਅਦ ਲੋਕ ਸਭਾ ਚੁੱਕੀ ਜਾਂਦੀ ਹੈ। 7 ਮਾਰਚ 9 ਮਿੰਟ ਦਾ ਹੰਗਾਮਾ, ਲੋਕ ਸਭਾ ਚੁੱਕੀ ਜਾਂਦੀ ਹੈ। 8 ਮਾਰਚ 15 ਮਿੰਟ ਦਾ ਹੰਗਾਮਾ, ਲੋਕ ਸਭਾ ਚੁੱਕੀ ਜਾਂਦੀ ਹੈ। 9 ਮਾਰਚ 15 ਮਿੰਟ ਦਾ ਹੰਗਾਮਾ, ਲੋਕ ਸਭਾ ਛੁੱਟੀ। 13 ਮਾਰਚ 9 ਮਿੰਟ ਹੰਗਾਮਾ, ਚਲੋ ਛੁੱਟੀ। 14 ਮਾਰਚ 35 ਮਿੰਟ ਕਾਰਵਾਈ ਚੱਲੀ ਤੇ ਉਹ ਜਿਹੜਾ ਬਿੱਲ ਪਾਸ ਕਰਾਉਣਾ ਸੀ ਇਹਨਾਂ ਨੇ ਖਾਸ ਤੌਰ ਤੇ ਚੰਦੇ ਵਾਲਾ, ਉੱਥੇ ਦੋਵੇਂ ਆਪੋ ਆਪਣੀ ਸੈਟਿੰਗ ਕਰਕੇ ਬੈਠੇ ਸਨ ਕਿਉਂਕਿ ਇਹ ਦੋਨੇ ਪਾਰਟੀਆਂ ਫਸਦੀਆਂ ਸੀ। ਉੱਥੇ ਉਦਨ ਕੰਮ ਕਰ ਹੋ ਗਿਆ 30-35 ਮਿੰਟ, ਕੁਛ ਅਮੈਂਡਮੈਂਟ ਸੀਗੀਆਂ ਉਹ ਕਲੀਅਰ ਹੋ ਗਈਆਂ, 2 ਬਿੱਲ ਸੀ ਉਹ ਪਾਸ ਹੋ ਗਏ। ਫੇਰ ਅੱਗੇ ਆ ਜਾਓ 15 ਮਾਰਚ, ਇਹ ਮੇਰੇ ਖਿਆਲ ਦੇ ਨਾਲ 20 ਮਿੰਟ ਉਦਨ ਕੰਮ ਕਰ ਕਰਕੇ ਉੱਥੇ ਗਏ। 16 ਮਾਰਚ ਆ ਜਾਓ, ਫੇਰ 15 ਮਿੰਟ ਹੰਗਾਮਾ, ਛੁੱਟੀ। 19 ਮਾਰਚ 10 ਮਿੰਟ ਹੰਗਾਮਾ, ਫੇਰ ਛੁੱਟੀ। 20 ਮਾਰਚ 7 ਮਿੰਟ, ਬਸ ਛੁੱਟੀ। 21 ਮਾਰਚ 9 ਮਿੰਟ ਕਾਰਵਾਈ, ਫੇਰ ਛੁੱਟੀ। 22 ਮਾਰਚ 6 ਮਿੰਟ ਦਾ ਕੰਮ ਕਰ, ਫੇਰ ਛੁੱਟੀ। 23 ਮਾਰਚ 13 ਮਿੰਟ ਸਿਰਫ ਸੰਸਦ ਚੱਲਦੀ ਹੈ, ਫੇਰ ਅੱਗੇ 4 ਛੁੱਟੀਆਂ ਆ ਜਾਂਦੀਆਂ। ਹੁਣ ਰਾਜ ਸਭਾ ਦੀ ਗੱਲ ਕਰ ਲਓ, ਮੈਂ ਕਾਲੀ ਚ ਦੱਸ ਦਿੰਦਾ, ਸਮਾਂ ਘੱਟ ਹੋਣਾ ਆਪਣੇ ਕੋਲੇ। 5 ਮਾਰਚ ਨੂੰ ਸਿਰਫ 5 ਚਰਨਾਂ ਦੇ ਵਿੱਚ 5 ਗੇੜਾਂ ਦੇ ਵਿੱਚ 25 ਮਿੰਟ ਦਾ ਕੰਮ। 6 ਮਾਰਚ ਨੂੰ 15 ਮਿੰਟ ਦਾ ਕੰਮ। 7 ਮਾਰਚ ਨੂੰ 10 ਮਿੰਟ। 8 ਮਾਰਚ ਨੂੰ ਇੱਕ ਮੇਰੇ ਖਿਆਲ ਦੇ ਨਾਲ ਵੂਮੈਨਸ ਡੇ ਸੀਗਾ, ਉਹ ਛੁੱਟੀ ਸੀਗੀ, ਥੋੜੀ ਚਰਚਾ ਹੋਈ ਆ ਵੂਮੈਨਸ ਡੇ ਦੀ। ਤਾਂ 9 ਮਾਰਚ ਨੂੰ 10 ਮਿੰਟ। 12 ਮਾਰਚ ਨੂੰ 6 ਮਿੰਟ। 13 ਮਾਰਚ ਨੂੰ 17 ਮਿੰਟ। 14 ਮਾਰਚ ਨੂੰ 10 ਮਿੰਟ। 15 ਮਾਰਚ ਨੂੰ 16 ਮਿੰਟ। 16 ਮਾਰਚ ਨੂੰ ਪੌਣਾ ਘੰਟਾ। 19 ਮਾਰਚ 7 ਮਿੰਟ। 20 ਮਾਰਚ 6 ਮਿੰਟ। 21 ਮਾਰਚ 8 ਮਿੰਟ। 22 ਮਾਰਚ 6 ਮਿੰਟ। 23 ਮਾਰਚ 5 ਮਿੰਟ। ਇਹ ਰਾਜ ਸਭਾ ਦਾ ਲੇਖਾ ਜੋਖਾ। ਪਹਿਲਾਂ ਲੋਕ ਸਭਾ ਦਾ ਸੀਗਾ, ਦੂਸਰਾ ਤੁਸੀਂ ਰਾਜ ਸਭਾ ਦਾ ਦੇਖ ਲਓ। ਔਰ
ਜਿੰਨੇ ਮਿੰਟ ਲਾਸ ਹੁੰਦੇ ਆ, ਮਤਲਬ ਕਿ 6 ਘੰਟੇ ਕੰਮ ਕਰਨਾ ਹੁੰਦਾ ਇਹਨਾਂ ਨੇ। ਮੈਂ ਤੁਹਾਨੂੰ ਜਿੰਨੇ ਵੀ ਦਿਨ ਗਿਣਾਏ ਆ, ਚਾਹੇ ਲੋਕ ਸਭਾ ਦੇ ਹੋਣ ਚਾਹੇ ਰਾਜ ਸਭਾ ਦੇ ਹੋਣ, ਇੱਕ ਵੀ ਦਿਨ ਭਾਗਾਂ ਵਾਲਾ ਨਹੀਂ ਚੜਿਆ, ਭਾਗਾਂ ਭਰਿਆ ਨਹੀਂ ਚੜਿਆ ਜਿੱਦਣ 6 ਘੰਟੇ ਛੱਡੋ 3 ਘੰਟੇ ਵੀ ਕੰਮ ਹੋਇਆ ਹੋਵੇ। ਤਾਂ ਜਿੰਨੇ ਘੰਟੇ ਉਹ ਲਾਸ ਹੁੰਦੇ ਆ ਉਨੇ ਪੈਸੇ ਤੁਸੀਂ ਲਾ ਲਓ। ਤਾਂ ਇੱਕ ਅੰਕੜਾ ਕਿ ਇਸ ਸਮੇਂ 260 ਕਰੋੜ ਰੁਪਈਆ ਇਸ ਸੈਸ਼ਨ ਦਾ ਹੀ ਰੁੜ ਗਿਆ ਜਿਹੜਾ। 1 ਮਿੰਟ ਦਾ 2.5 ਲੱਖ ਰੁਪਈਆ ਖਰਚਾ ਹੈ। ਇਹ ਕਿੱਧਰ ਨੂੰ ਜਾਂਦੇ ਪਏ, ਸਮਝ ਤੋਂ ਪਰੇ ਦੀ ਗੱਲ ਆ। ਪਰ ਰੌਲਾ ਇਹ ਆ ਕਿ ਇੱਕ ਤੇ ਹੁੰਦਾ ਹੈ ਨਾ ਕਿ ਵਿਰੋਧੀ ਧੜਾ ਜਿਹੜਾ ਉਹ ਸਦਨ ਨੂੰ ਚੱਲਣ ਨਹੀਂ ਦਿੰਦਾ, ਪਰ ਇੱਥੇ ਹੁਣ ਕੰਮ ਉਲਟਾ ਹੋਇਆ ਪਿਆ। ਵਿਰੋਧੀ ਆ ਜਿਹੜੇ, ਉਹ ਚਾਹੇ ਕਾਮਰੇਡ ਹੋਣ ਚਾਹੇ ਕਾਂਗਰਸੀ ਹੋਣ, ਚਾਹੇ ਤੇਲਗੂ ਦੇਸ਼ਮ ਪਾਰਟੀ ਵਾਲੇ ਹੋਣ ਚਾਹੇ YSR ਕਾਂਗਰਸ ਵਾਲੇ ਹੋਣ, ਉਹ ਸਾਰੇ ਹੀ ਚਾਹੁੰਦੇ ਆ ਕਿ ਅਸੀਂ ਬੇਵਜ਼ਾਈ ਮਤਾ ਲਿਆ ਕੇ ਸਰਕਾਰ ਨੂੰ ਘੇਰੀਏ। ਯਾਨੀ ਉਹ ਚਾਹੁੰਦੇ ਪਏ ਹੁਣ ਕਿ ਕੰਮ ਚੱਲੇ, ਪਰ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਆਪ ਬੇਈਮਾਨ ਆ। ਬੇਈਮਾਨ ਇਸ ਕਰਕੇ ਆ ਕਿਉਂਕਿ ਕੁਛ ਮੁੱਦੇ ਆ, ਕੁਛ ਨੁਕਤੇ ਏਦਾਂ ਦੇ ਆ ਜਿਨ੍ਹਾਂ ਤੇ ਇਹਨਾਂ ਦੇ ਘਿਰ ਜਾਣਾ, ਜਿੱਦਾਂ ਰਾਫੇਲ ਡੀਲ ਦਾ ਮਾਮਲਾ, ਨੀਰਵ ਮੋਦੀ ਸਾਹਿਬ ਦਾ ਮਾਮਲਾ, ਫਿਰ ਕਾਵੇਰੀ ਜਲ ਦਾ ਮਾਮਲਾ ਜਿਹੜਾ ਵਿਵਾਦ ਕਾਫੀ ਹੈ, ਫਿਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦਾ ਮਸਲਾ, ਤੇ ਉਧਰ ਤੇਲੰਗਾਨਾ ਵਾਲੇ ਵੀ ਜਿਹੜੇ ਆ ਉਹ ਇੱਕ ਦੇਸ਼ ਇੱਕ ਨੀਤੀ ਹੈ ਜਿਹੜੀ ਰਿਜ਼ਰਵੇਸ਼ਨ ਵਾਲੀ ਉਹਦੀ ਮੰਗ ਕਰਦੇ ਪਏ ਆ। ਯਾਨੀ ਕਾਫੀ ਨੁਕਤੇ ਆ ਜਿਨ੍ਹਾਂ ਤੇ ਲੱਗਦਾ ਭਾਰਤੀ ਜਨਤਾ ਪਾਰਟੀ ਨੂੰ ਕਿ ਅਸੀਂ ਕਸੂਤੇ ਫਸ ਜਾਣਾ। ਸੋ ਇਹੀ ਚੱਕਰ ਆ ਕਿ ਜਦੋਂ ਹੁਣ ਵਿਰੋਧੀ ਧਿਰਾਂ ਜਿਹੜੀਆਂ ਉਹ ਸ਼ਾਂਤ ਨੇ, ਤਾਂ ਇਹਨਾਂ ਦੇ ਜਿਹੜੇ ਆਪਣੇ ਅਲਾਇੰਸ ਦੇ ਪਾਰਟਨਰ ਆ, ਇਹਨਾਂ ਦੇ ਨਾਲ ਦੇ ਜਿਹੜੇ ਸਿਆਸੀ ਸੰਗਠਨ ਆ, ਉਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਰੌਲਾ ਪਾ ਦਿੰਦੇ ਆ। ਸੋ ਭਾਰਤੀ ਜਨਤਾ ਪਾਰਟੀ ਵੀ ਚਾਹੁੰਦੀ ਆ ਕਿ ਸਾਨੂੰ ਸਵਾਲਾਂ ਦੇ ਜਵਾਬ ਨਾ ਦੇਣੇ ਪੈਣ, ਏਦਾਂ ਹੀ ਕੰਮ ਹੈ ਜਿਹੜਾ ਚੱਲ ਜਾਵੇ। ਸੋ ਜਦੋਂ ਇਹ ਰਲ ਮਿਲ ਕੇ ਖੇਡ ਖੇਡੀ ਜਾ ਰਹੀ ਆ, ਅੱਧਾ ਸੈਸ਼ਨ ਉਹ ਖਾ ਜਾਂਦੇ ਆ, ਅੱਧਾ ਗੋਲ ਲੰਘਾ ਜਾਂਦੇ ਆ, ਤੇ ਫਿਰ ਸਾਨੂੰ ਚੁੱਪ ਕਰਕੇ ਮੁਨੱਵਰ ਰਾਣਾ ਦਾ ਸ਼ੇਰ ਪੜ੍ਹ ਕੇ ਤੇ ਸ਼ਾਂਤੀ ਨਾਲ ਬਹਿ ਜਾਣਾ ਚਾਹੀਦਾ। ਉਹਨੇ ਆਖਿਆ ਸੀ ਇਹ ਸੰਸਦ ਹੈ, यहाँ भगवान का भी बस नहीं चलता, जहाँ पीतल ही पीतल हो वहाँ पारस भी नहीं चलता। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਇਰਾਕ ਤਰਾਸਦੀ ਦੇ ਪੀੜਤ ਸੁਸ਼ਮਾ ਸਵਰਾਜ ਕੋਲ ਪਹੁੰਚੇ, ਫਿਰ ਮਿਲਿਆ ਭਰੋਸਾ। ਹਾਂ ਮਿਲੇ ਤੇ ਉਹਨਾਂ ਨੂੰ ਭਰੋਸਾ ਮਿਲ ਗਿਆ। ਬਸ ਉਹੀ ਵਾਰ-ਵਾਰ ਖੇਡ ਦੁਹਰਾਈ ਜਾਂਦੀ ਹੈ ਨਾ। ਉਹ ਮਿਲੇ ਤੇ ਉਹਨਾਂ ਨੂੰ ਅੱਗੋਂ ਭਰੋਸਾ ਮਿਲ ਗਿਆ, ਉਹ ਵਾਪਸ ਆ ਗਏ। ਹੁਣ ਫੇਰ ਉਹ ਉਮੀਦ ਦੀ ਪੰਡ ਚੁੱਕੀ ਫਿਰਨਗੇ। ਇੱਕ ਉਹਨਾਂ ਦੇ ਸਿਰ ਤੇ ਦਰਦ ਦੀ ਗਠੜੀ ਆ, ਦੂਸਰੀ ਉੱਤੇ ਇਹ ਉਮੀਦ ਦੀ ਪੰਡ ਕਰ ਦਿੰਦੇ ਆ। ਇਹ ਗਿਆ ਪਰਿਵਾਰ। ਵੈਸੇ ਤੇ ਕੁਝ ਪਰਿਵਾਰਾਂ ਨੇ ਬਾਹਰ ਆ ਕੇ ਦੱਸਿਆ ਕਿ ਸਾਰੇ ਪਰਿਵਾਰਾਂ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਉਹ ਕਹਿੰਦੇ ਜੀ ਕਿ 5 ਕੁ ਬੰਦੇ ਅੰਦਰ ਆ ਜਾਓ, ਤੇ ਗੱਲਬਾਤ ਹੋਈ ਆ। ਇਹਨਾਂ ਪਰਿਵਾਰਾਂ ਦੀ ਮੰਗ ਕਹਿ ਸਕਦੇ 2 ਉਹਦੇ ਬਿੰਦੂ ਆ। ਮੰਗ ਕੀ ਆ ਕਿ ਇੱਕ ਤੇ ਜਿਹੜੇ ਬਚੇ ਕੁਚੇ ਹੱਡ ਆ, ਬਚੇ ਕੁਚੇ ਅਵਸ਼ੇਸ਼ ਆ, ਫੁੱਲ ਆ, ਉਹ ਸਾਡੇ ਲਿਆ ਦਿਓ ਭਾਈ ਛੇਤੀ, ਅਸੀਂ ਆਪਣਾ ਮਨ ਆ ਜਿਹੜਾ ਉਹ ਹੌਲਾ ਕਰਕੇ ਬਹਿ ਜਾਈਏ। ਦੂਸਰੀ ਮੰਗ ਇਹ ਆ ਕਿ ਸਾਡਾ ਭਵਿੱਖ ਆ ਜਿਹੜਾ ਉਹ ਇਸ ਸਮੇਂ ਅੱਧ ਵਿਚਕਾਰੇ ਲਟਕ ਗਿਆ, ਇਹਦਾ ਕੁਛ ਨਾ ਕੁਛ ਸੋਚੋ, ਕੋਈ ਸਾਨੂੰ ਰੁਜ਼ਗਾਰ ਦੀ ਵਿਵਸਥਾ ਕਰਕੇ ਦਿਓ, ਕੁਛ ਮਾਲੀ ਇਮਦਾਦ ਸਾਡੀ ਕਰੋ। ਇਹ ਦੋ ਨਕਾਤੀ ਮੰਗ ਆ। ਹੁਣ ਇਹਦੇ ਵਿੱਚ ਦੇਖੋ ਉਹਨਾਂ ਨੇ ਫਿਰ ਕਹਿਤਾ ਜੀ ਅਸੀਂ ਕਰਾਂਗੇ, ਅਸੀਂ ਤੁਹਾਨੂੰ ਮਾਲੀ ਇਮਦਾਦ ਦੇਣ ਦਾ ਵੀ ਸੋਚਾਂਗੇ। ਪਰ ਇੱਕ ਚੀਜ਼ ਬੜੀ ਹੈਰਾਨ ਕਰਦੀ ਆ ਕਿ ਸਾਡੀ ਇੱਥੋਂ ਦੀ ਜਿਹੜੀ ਲੋਕਲ ਗੌਰਮੈਂਟ ਆ ਉਹ ਵੀ ਇਹਨਾਂ ਬਾਰੇ ਨਹੀਂ ਸੋਚਦੀ ਪਈ। ਉਹ ਉਹਨਾਂ ਵੱਲ ਅੱਖ ਰੱਖ ਕੇ ਬੈਠੇ ਆ, ਜਿਹੜੇ ਉਹ ਆ ਉੱਤੇ ਬੈਠੇ ਉਹ ਇਹਨਾਂ ਵੱਲ ਅੱਖ ਰੱਖ ਕੇ ਬੈਠੇ ਆ ਕਿ ਇਹ ਕੋਈ ਡੱਡਾ ਭੋਰਨਗੇ। ਸੋ ਵਿੱਚ ਵਿਚਾਲੇ ਲੋਕ ਫਸੇ ਲੱਗਦੇ ਆ। ਹੁਣ ਇਹ ਕੇਂਦਰ ਤੇ ਆ ਜਿਹੜੇ ਸਾਡੇ ਸਟੇਟ ਵਾਲੇ ਆ, ਇਹ ਦੋਵੇਂ ਆਪੋ ਵਿੱਚ ਭਿੜੀ ਜਾਂਦੇ ਆ। ਉਹ ਕਹਿੰਦੇ ਜੀ ਕਿ ਪ੍ਰਾਇਮਰੀ ਫਰਜ਼ ਉਹਨਾਂ ਦਾ, ਉਹ ਕਹਿੰਦੇ ਜੀ ਪ੍ਰਾਇਮਰੀ ਫਰਜ਼ ਉਹਨਾਂ ਦਾ। ਪਰ ਜੇ ਅਸੀਂ ਅਤੀਤ 'ਚ ਜਾ ਕੇ ਵੇਖੀਏ ਤੇ ਜਦੋਂ ਉਹ ਤਸਕਰਾਂ ਦਾ ਪਾਂਡੀ ਸੀਗਾ ਜਿਹੜਾ ਮਾਝੇ ਦਾ, ਉਹ ਮਰਿਆ ਸੀਗਾ ਤੇ 1 ਕਰੋੜ ਰੁਪਈਆ ਇੱਥੋਂ ਦੀ ਲੋਕਲ ਗੌਰਮੈਂਟ ਨੇ ਪਹਿਲਾਂ ਲਾਣ ਦਿੱਤਾ ਸੀ, ਜਦਕਿ ਉਸ ਸਮੇਂ ਆ ਜਿਹੜੇ ਹੁਣ ਕਾਂਗਰਸੀ ਕਹਿੰਦੇ ਆ ਕਿ ਪ੍ਰਾਇਮਰੀ ਫਰਜ਼ ਆ ਜਿਹੜਾ ਉਹ ਕੇਂਦਰ ਸਰਕਾਰ ਦਾ ਬਣਦਾ, ਤੇ ਇਹਨਾਂ ਦੀ ਜਿਹੜੀ ਕੇਂਦਰ 'ਚ ਸਰਕਾਰ ਸੀ ਉਹਨੇ ਮਹਿਜ਼ 25 ਲੱਖ ਰੁਪਈਆ ਦਿੱਤਾ ਸੀਗਾ। ਸੋ ਪ੍ਰਾਇਮਰੀ ਫਰਜ਼ ਇਹ ਸੀਗਾ ਕਿ ਕੇਂਦਰ ਕਰਦੀ, ਪਰ ਉਦੋਂ ਇੱਥੋਂ ਦੀ ਸਰਕਾਰ ਨੇ ਕੀਤਾ ਤੇ ਇਹਨਾਂ ਦੀ ਜਿਹੜੀ ਉੱਥੋਂ ਦੀ ਸਰਕਾਰ ਸੀ ਉਹਨੇ ਬਾਅਦ 'ਚ 25 ਲੱਖ ਰੁਪਈਆ ਦੇ ਕੇ ਬੁੱਤਾ ਸਾਰ ਦਿੱਤਾ। ਸੋ ਹੁਣ ਫਿਰ ਉਲਟਿਆ, ਸਰਕਾਰਾਂ ਉਲਟਿਆ। ਹੁਣ ਕੇਂਦਰ ਦੇ ਵਿੱਚ ਅਕਾਲੀਆਂ ਦੀ ਆ, ਭਾਜਪਾ ਵਾਲਿਆਂ ਦੀ ਆ, ਇੱਥੇ ਹੇਠਾਂ ਇਹਨਾਂ ਦੀ ਕਾਂਗਰਸੀਆਂ ਦੀ। ਸੋ ਫਿਰ ਐਤਕੀ ਮਾਮਲਾ ਜਿਹੜਾ ਉਸੇ ਤਰ੍ਹਾਂ ਦਾ ਉਲਝਿਆ ਪਿਆ। ਸੋ ਇਸ ਉਲਝਣ ਨੂੰ ਦੂਰ ਕਰਨਾ ਚਾਹੀਦਾ।
ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੱਧਰ ਤੇ ਥੋੜਾ ਬਹੁਤ ਕਰਕੇ ਦਿਖਾ ਦੇਣਾ ਚਾਹੀਦਾ, ਤਾਂ ਕਿ ਕੇਂਦਰ ਤੇ ਘੱਟੋ ਘੱਟ ਕੋਈ ਦਬਾਅ ਤੇ ਬਣੇ। ਉਹ ਬੜੀ ਆਸਾਨੀ ਦੇ ਨਾਲ ਨਿਕਲ ਜਾਂਦੇ ਆ, ਹਾਂਜੀ ਕਰਦੇ ਆ। ਹੁਣ ਪਹਿਲਾਂ ਕਹਿੰਦੇ ਸੀਗੇ ਕਿ 6-7 ਦਿਨਾਂ ਤੱਕ 8-10 ਦਿਨਾਂ ਤੱਕ ਵੱਧ ਤੋਂ ਵੱਧ ਅਸੀਂ ਉਹਦੇ ਬਚੇ ਅਵਸ਼ੇਸ਼ ਹੈ ਜਿਹੜੇ ਇਹਨਾਂ ਲਾਪਤਾ ਭਾਰਤੀਆਂ ਦੇ, ਹੁਣ ਤੇ ਲਾਪਤਾ ਕਾਹਦੇ ਵਿਚਾਰੇ, ਹੁਣ ਤੇ ਪਤਾ ਲੱਗ ਹੀ ਗਿਆ। ਉਹ ਕਹਿੰਦੇ ਜੀ ਕਿ ਉਹ ਜਿਹੜੇ ਭਾਰਤੀ ਉਹਨਾਂ ਦੇ ਫੁੱਲ ਲਿਆ ਦਿਆਂਗੇ 8-10 ਦਿਨਾਂ ਚ, ਹੁਣ ਕਹਿੰਦੇ ਕਿ 8-10 ਦਿਨ ਹੋਰ ਲੱਗੂਗੇ। ਯਾਨੀ ਹਾਲੇ ਤੱਕ ਇਹਦੇ ਬਾਰੇ ਵੀ ਕੋਈ ਉਹ ਮਿੱਥ ਕੇ ਨਹੀਂ ਕਹਿੰਦੇ ਪਏ, ਟੁੱਕ ਕੇ ਨਹੀਂ ਕਹਿੰਦੇ ਪਏ ਕਿ ਇੰਨੇ ਸਮੇਂ ਚ ਉਹ ਫੁੱਲ ਜਿਹੜੇ ਇੱਧਰ ਆ ਜਾਣਗੇ। ਦੂਸਰੇ ਪਾਸੇ ਫਿਰ ਰੁਜ਼ਗਾਰ ਦੀ ਤੇ ਗੱਲ ਹੀ ਛੱਡੋ ਕਿ ਕੋਈ ਪੱਕਾ ਉਹਨਾਂ ਦਾ ਹਾਲੇ ਅਸੀਂ ਗਿਣ ਨਹੀਂ ਸਕਦੇ ਕਿ ਉਹਨਾਂ ਨੇ ਵਾਅਦਾ ਕਰ ਦਿੱਤਾ, ਸਿਰਫ ਤੇ ਸਿਰਫ ਭਰੋਸਾ ਦਿੱਤਾ। ਸੋ ਇਸ ਭਰੋਸੇ ਦੇ ਸਿਰ ਤੇ ਕਿੰਨਾ ਕੁ ਚਿਰ ਜ਼ਿੰਦਗੀ ਰਿੜਦੀ ਹੈ, ਦੇਖਦੇ ਆ। ਇਹ ਭਰੋਸਾ ਲੀਡਰਾਂ ਦੇ ਉਹ ਤਰਪਾਲ ਵਰਗਾ ਹੀ ਨਿਕਲਦਾ ਜਾਂ ਵਾਕਿਆ ਇਹਨੂੰ ਹਕੀਕਤ ਚ ਬਦਲਦਿਆਂ ਅਸੀਂ ਦੇਖ ਲਵਾਂਗੇ, ਉਹ ਸਮਾਂ ਦੱਸੂਗਾ। ਬਹਰਹਾਲ ਇਹਨਾਂ ਦੇ ਜਿਹੜੇ ਜ਼ਖਮ ਆ ਉਹਨਾਂ ਤੇ ਬਸ ਅਸੀਂ ਇਹੋ ਹੀ ਕਹਿ ਸਕਦੇ ਹਾਂ, ਜਿਵੇਂ ਕਿਸੇ ਨੇ ਆਖਿਆ ਸੀਗਾ ਨਾ ਕਿ ਚਿੰਗਾਰੀਆਂ ਨਾ ਡਾਲ ਮੇਰੇ ਦਿਲ ਕੇ ਗਾਮ में, मैं खुद ही जल रहा हूँ गमों के अलाव में, कि ਇਹ ਲੋਕ ਆਪਣੇ ਆਪ ਦੇ ਵਿੱਚ ਹੀ ਸੜੀ ਜਾਂਦੇ ਆ, ਪਰ ਉੱਤੋਂ ਇਹਨਾਂ ਦੇ ਜ਼ਖਮਾਂ ਦੇ ਵਿੱਚ ਹੋਰ ਚਿੰਗਾਰੀਆਂ ਜਿਹੜੀਆਂ ਇਹ ਭਰੀ ਜਾਂਦੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਆ, ਕੈਪਟਨ ਦੀ ਮਾਰ 7000 ਅਧਿਆਪਕਾਂ ਤੇ ਪਰਚਾ ਦਰਜ। ਕੈਪਟਨ ਅਮਰਿੰਦਰ ਸਿੰਘ ਮੇਰੇ ਖਿਆਲ ਦੇ ਨਾਲ ਪੁਰਾਣੀ ਫਾਰਮ ਚ ਆ ਗਿਆ। ਉਹ ਜਿਵੇਂ ਉਦੋਂ ਅਸੀਂ ਸੁਣਦੇ ਹੁੰਦੇ ਸੀ ਨਾ ਕਿ ਮਟਕਾ ਚੌਂਕ, ਤੇ ਲੋਕੀ ਕਹਿੰਦੇ ਹੁੰਦੇ ਸੀ ਮਟਕਾ ਚੌਂਕ ਨਹੀਂ, ਹੁਣ ਕੈਪਟਨ ਦਾ ਝਟਕਾ ਚੌਂਕ ਆਖਿਆ ਕਰੋ, ਕਿਉਂਕਿ ਬੜੇ ਝਟਕੇ ਦਿੰਦਾ ਹੁੰਦਾ ਸੀ ਉਦੋਂ ਅਧਿਆਪਕਾਂ ਨੂੰ ਕੈਪਟਨ ਅਮਰਿੰਦਰ ਸਿੰਘ। ਐਤਕੀ ਵੀ ਸ਼ੁਰੂਆਤ ਜਿਹੜੀ ਆ ਲੱਗਦਾ ਹੋ ਗਈ ਆ। ਦੇਖੋ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਸਮੇਂ ਸੰਘਰਸ਼ੀਲ ਆ। ਅੱਜ ਜੇ ਦੇਖੀਏ ਤੇ ਆਂਗਨਵਾੜੀ ਵਰਕਰਾਂ ਜਿਹੜੀਆਂ, ਵੈਸੇ ਦੇਖੋ ਬੀਬੀਆਂ ਦੀ ਬੇਕਦਰੀ ਆ, ਉਹ ਕਈ ਹਫ਼ਤਿਆਂ ਤੋਂ ਲਗਾਤਾਰ ਸੰਘਰਸ਼ ਕਰਦੀਆਂ ਪਈਆਂ। ਸਰਕਾਰ ਉਹਨਾਂ ਦੇ ਨਾਲ ਕੋਈ ਚੰਗੀ ਤਰ੍ਹਾਂ ਗੱਲਬਾਤ ਵੀ ਨਹੀਂ ਕਰਦੀ। ਅੱਜ ਉਹ ਝਕਾਨੀ ਦੇ ਕੇ ਵਿਧਾਨ ਸਭਾ ਦੇ ਨੇੜੇ ਪਹੁੰਚ ਗਈਆਂ ਬੀਬੀਆਂ, ਤੇ ਅੱਜ ਇਹ ਕਹਿੰਦੇ ਕਿ ਹਾਂਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਉਹ ਵਿਚਾਰੀਆਂ ਇੰਨੇ ਦਿਨਾਂ ਤੋਂ, ਇੰਨੇ ਹਫ਼ਤਿਆਂ ਤੋਂ ਧੱਕੇ ਧੌੜੇ ਖਾਂਦੀਆਂ ਪਈਆਂ ਸੀ, ਕਿਸੇ ਨੇ ਦੇਖਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਉਲਟਾ ਉਹਨਾਂ ਨੂੰ 1-2 ਦਫਾ ਫੜ ਕੇ ਜੇਲ੍ਹ ਚ ਸੁੱਟ ਦਿੱਤਾ ਗਿਆ। ਦੂਜੇ ਪਾਸੇ ਕੱਲ ਬਹੁਤ ਵੱਡੀ ਰੈਲੀ ਕੀਤੀ ਸੀ ਮਿੰਟੂ ਜੀ। ਜੀ ਜੁੜਦੇ ਉਹਨਾਂ ਦੇ ਨਾਲ ਮੁੜ ਕੇ, ਲਾਈਨ ਦੇ ਵਿੱਚ ਲੱਗਦਾ ਪ੍ਰੋਬਲਮ ਆ ਰਹੀ ਹੈ, ਏਦਾਂ ਹੀ ਜੁੜੇ ਰਹੋ ਮਿੰਟੂ ਜੀ। ਜੀ ਹਾਂ, ਤੁਸੀਂ ਗੱਲ ਕਰ ਰਹੇ ਸੀ ਬੜੀ ਵੱਡੀ ਰੈਲੀ ਆ, ਆਵਾਜ਼ ਤੁਹਾਡੀ ਆਉਣੀ ਬੰਦ ਹੋ ਗਈ ਸੀ। ਜੀ ਉਹ ਬੜੀ ਵੱਡੀ ਰੈਲੀ ਕੀਤੀ ਲੁਧਿਆਣੇ ਦੇ ਵਿੱਚ। ਇਹਨਾਂ ਨੇ ਫਿਰ ਉੱਥੇ ਲਾਠੀ ਚਾਰਜ ਕਰ ਦਿੱਤਾ। ਉਸ ਤੋਂ ਬਾਅਦ ਅੱਜ ਸ਼ਾਮੀ ਇਹ ਖਬਰ ਆ ਗਈ ਕਿ ਜਿੰਨੇ ਉੱਥੇ ਅਧਿਆਪਕ ਜੁਟੇ ਸਨ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ, ਉਹਨਾਂ ਦੇ ਵਿੱਚ ਇਹ 7000 ਅਧਿਆਪਕ ਇਹੋ ਜਿਹੇ ਹਨ ਜਿਨ੍ਹਾਂ ਨੂੰ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ। 7000 ਔਰ ਕੁਛ ਜਿਹੜੇ ਉਹਨਾਂ ਦੇ ਮੋਹਤਬਾਰ ਆ ਉਹਨਾਂ ਤੇ ਬਾਈ ਨੇਮ ਪਰਚਾ ਦਰਜ ਕਰ ਦਿੱਤਾ, ਦੂਜਿਆਂ ਨੂੰ ਅਣਪਛਾਤਿਆਂ 'ਚ ਰੱਖ ਦਿੱਤਾ। ਹੁਣ ਇਹਨਾਂ ਨੇ ਦੋਸ਼ ਇਹ ਲਾਇਆ ਕਿ ਇੱਕ ਤੇ ਜਿੱਥੇ ਇਹਨਾਂ ਨੇ ਧਰਨਾ ਲਾਇਆ ਉੱਥੇ ਇਹਨਾਂ ਕੋਲ ਮਨਜ਼ੂਰੀ ਨਹੀਂ ਸੀਗੀ, ਦੂਸਰਾ ਇਹਨਾਂ ਨੇ ਹਾਈਵੇ ਜਾਮ ਕੀਤਾ। ਹੁਣ ਜਿਹੜੇ ਉਹ ਅਧਿਆਪਕ ਆ ਉਹ ਕਹਿੰਦੇ ਕਿ 1 ਘੰਟਾ ਅਸੀਂ ਸਟੇਜ ਤੋਂ ਆਵਾਜ਼ਾਂ ਮਾਰਦੇ ਰਹੇ, ਦਵਾਈਆਂ ਦਿੰਦੇ ਰਹੇ ਕਿ ਸਾਡੇ ਨਾਲ ਆ ਕੇ ਗੱਲ ਕਰੋ ਭਾਈ, ਸਾਡੇ ਨਾਲ ਆ ਕੇ ਗੱਲ ਕਰੋ। ਜਿੱਥੇ ਮਨਜ਼ੂਰੀ ਮਿਲੀ ਸੀ ਅਸੀਂ ਉੱਥੇ ਕੂਕਦੇ ਰਹੇ ਕਿ ਆ ਕੇ ਸਰਕਾਰ ਦਾ ਨੁਮਾਇੰਦਾ ਗੱਲਬਾਤ ਕਰ ਲਵੇ। ਤੇ ਜਦੋਂ ਨਹੀਂ ਆਏ ਫਿਰ ਸਾਡੇ ਬੰਦੇ ਦੂਸਰੇ ਪਾਸੇ ਚਲੇ ਗਏ ਜਿੱਥੇ ਇਹਨਾਂ ਨੇ ਲਾਠੀ ਚਾਰਜ ਕੀਤਾ। ਉਹ ਕਹਿੰਦੇ ਕਿ ਹੁਣ ਅਸੀਂ ਜ਼ਿੰਮੇਵਾਰ ਹੈ ਜਾਂ ਸਰਕਾਰ ਜ਼ਿੰਮੇਵਾਰ ਹੈ, ਤੁਸੀਂ ਆਪ ਹੀ ਫੈਸਲਾ ਕਰ ਲਓ। ਤੇ ਦੂਜੇ ਪਾਸੇ ਦੇਖੋ ਇਹਨਾਂ ਨੇ ਹੁਣ ਜਿਹੜਾ ਇਹ ਪਰਚੇ ਵਾਲਾ ਕੰਮ ਤੋੜ ਦਿੱਤਾ, ਉਹ ਤੋਂ ਇਹੋ ਜਾਪਦਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਤੇ ਇਹਨਾਂ ਦੇ ਕੇਸ ਵਾਲਾ ਹਥਿਆਰ ਵਰਤ ਕੇ ਇਹਨਾਂ ਨੂੰ ਜ਼ਬਰਦਸਤੀ ਚੁੱਪ ਕਰਵਾਊਗੀ। ਸਾਡੇ ਇੱਥੇ ਲਾਗੇ ਇੱਕ ਅਧਿਆਪਕ ਨੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਰੱਖ ਕੇ, ਖਾਸ ਤੌਰ ਤੇ ਉਦੋਂ ਰੱਖਿਆ ਜਦੋਂ ਛੁੱਟੀ ਹੋ ਚੁੱਕੀ ਸੀਗੀ, ਤਾਂ ਨਾਅਰੇਬਾਜ਼ੀ ਕੀਤੀ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਭਾਈ ਸਾਡੀ ਤਨਖਾਹ ਦਿਓ, ਅਸੀਂ ਖਾਈਏ ਕੀ, ਅਸੀਂ ਪੀਏ ਕੀ। ਤਾਂ ਵੀਡੀਓ ਬਣੀ, ਉਸ ਵੀਡੀਓ ਦੀ ਬਿਨਾਂ ਤੇ ਉਹਦੇ ਤੇ ਪਰਚਾ ਕੱਟ ਦਿੱਤਾ ਗਿਆ, ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ। ਸੋ ਲੱਗਦਾ ਇਹੋ ਹੀ ਹੈ ਕਿ ਮੰਗਾਂ ਮੰਨਣ ਦੀ ਥਾਂ ਤੇ ਵਿਚਾਲਾ ਰਸਤਾ ਕੱਢਣ ਦੀ ਥਾਂ ਤੇ ਇਹਨਾਂ ਕੇਸਾਂ ਦੇ ਇੱਕ ਹਥਿਆਰ ਵਜੋਂ ਵਰਤ ਕੇ ਇਹਨਾਂ ਅਧਿਆਪਕਾਂ ਨੂੰ ਚੁੱਪ ਕਰਾਉਣ ਦੇ ਰੌਂਚ ਹੈ ਕੈਪਟਨ ਸਰਕਾਰ। ਪਰ ਮੇਰੇ ਖਿਆਲ ਦੇ ਨਾਲ ਇਹ ਗੱਲ ਗਲਤ ਆ, ਕਿਉਂਕਿ ਦੇਖੋ ਜੇ ਇਹਨਾਂ ਅਧਿਆਪਕਾਂ ਨੇ ਕੁਛ ਗਲਤ ਕੀਤਾ
ਤੇ ਫਿਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਸੁਖਬੀਰ ਬਾਦਲ ਨੇ ਵੀ ਇਹੋ ਜਿਹਾ ਹੀ ਕੰਮ ਕੀਤਾ ਸੀਗਾ। ਉਹਨਾਂ ਨੇ ਵੀ ਧਰਨੇ ਲਾਏ, ਉਹਨਾਂ ਨੇ ਵੀ ਪੁਲ ਮੱਲੇ ਸੀ ਕਿ ਉਹਨਾਂ ਨੇ ਵੀ ਹਾਈਵੇ ਜਾਮ ਕੀਤੇ, ਉਹਨਾਂ ਦਾ ਇੱਕ ਵੀ ਬੰਦਾ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਕੇਸਾਂ ਤੋਂ ਬਾਅਦ। ਤੇ ਜੇ ਹੁਣ ਅਧਿਆਪਕਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਹੋਏਗਾ। ਪਰ ਜੋ ਕੁਛ ਹੁੰਦਾ ਪਿਆ ਉਹ ਬੜਾ ਅਜੀਬੋ-ਗਰੀਬ ਜਿਹਾ ਹੁੰਦਾ ਪਿਆ। ਅੱਜ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਪਿਆ ਸੀ ਮੈਂ ਇਸ ਲਾਠੀ ਚਾਰਜ ਦੀ ਨਿੰਦਾ ਕਰਦਾ, ਤੇ ਲੋਕ ਕਹਿੰਦੇ ਏਦਾਂ ਲੱਗਦਾ ਇਹਦੇ ਮੂੰਹ ਜਿੱਦਾਂ ਕੋਈ ਸਾਰੀ ਜ਼ਿੰਦਗੀ ਜੂਆ ਖੇਡਦਾ ਰਿਹਾ ਹੋਵੇ ਤੇ ਅਖੀਰਲੇ ਸਮੇਂ ਚ ਉਹਦੇ ਹੱਥ ਨਾ ਹਿੱਲਦੇ ਹੋਣ ਤੇ ਉਹ ਕਹੇ ਕਿ ਤਾਸ਼ ਹੀ ਬੈਨ ਕਰ ਦਿਓ। ਇਹੋ ਜਿਹੀ ਗੱਲ ਕਰਦਾ ਪਿਆ ਸੁਖਬੀਰ ਸਿੰਘ ਬਾਦਲ। ਮਜੀਠੀਆ ਵੀ ਕਹਿੰਦਾ ਅਸੀਂ ਜਥੇਬੰਦੀਆਂ ਦੇ ਨਾਲ ਖੜੇ ਹੋ, ਕਹਿੰਦੇ ਇਹੋ ਜਥੇਬੰਦੀਆਂ ਜਿਨ੍ਹਾਂ ਦੇ ਤੁਸੀਂ 10 ਸਾਲ ਹੱਡ ਸੇਕਦੇ ਰਹੇ ਜੇ। ਪਰ ਜੋ ਵੀ ਹੈ ਕੈਪਟਨ ਅਮਰਿੰਦਰ ਸਿੰਘ ਉਸ ਭੂਮਿਕਾ ਚ ਆ ਗਿਆ ਜਿਸ ਭੂਮਿਕਾ ਚ ਸੁਖਬੀਰ ਸਿੰਘ ਬਾਦਲ ਹੁੰਦੇ ਸੀ, ਤੇ ਜਿਸ ਭੂਮਿਕਾ ਚ ਕੈਪਟਨ ਅਮਰਿੰਦਰ ਸਿੰਘ ਉਦੋਂ ਹੁੰਦਾ ਸੀ ਉਸ ਭੂਮਿਕਾ ਚ ਹੁਣ ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰੀ ਆ ਗਿਆ। ਤੇ ਫਿਰ ਸੁਰਿੰਦਰ ਸ਼ਰਮਾ ਨੇ ਆਖਿਆ ਸੀਗਾ ਨਾ, ਬੜਾ ਵੱਡਾ ਕਮੇਡੀਅਨ ਸੀਗਾ ਉਹ, ਬਹੁਤ ਵੱਡਾ ਹਾਸ ਰਸ ਦਾ ਕਵੀ ਸੀ, ਉਹਨੇ ਆਖਿਆ ਸੀ ਇੱਕ ਵਾਰੀ ਕਿ ਸੱਤਾ ਬਦਲ ਜਾਂਦੀ ਹੈ ਵਿਵਸਥਾ ਉਹੀ ਰਹਿੰਦੀ ਆ, ਚਿਹਰੇ ਬਦਲ ਜਾਂਦੇ ਚਰਿੱਤਰ ਉਹੀ ਰਹਿੰਦੇ ਆ, ਮਖੌਟੇ ਬਦਲ ਜਾਂਦੇ ਮਨ ਉਹੀ ਰਹਿੰਦੇ ਆ। ਇੱਥੇ ਕਵਾਂਗੇ ਕਿ ਹੱਥ ਬਦਲ ਜਾਂਦੇ ਲਾਠੀ ਉਹੀ ਰਹਿੰਦੀ ਆ। ਜੀ, ਅਗਲੀ ਗੱਲ ਕਰਦੇ ਪੰਜਾਬ ਅੰਦਰ NRI ਨੇ ਲਿਆਂਦਾ ਆਧਾਰ ਦੀ ਇੱਕ ਜਿਹੜੀ ਧਾਂਦਲੀ ਉਸ ਨੂੰ ਸਾਹਮਣੇ, ਅਮਰੀਕੀ ਅਖਬਾਰ ਨੇ ਵੀ ਚੁੱਕੇ ਸਵਾਲ। ਦੇਖੋ ਜਿਹੜਾ ਇਹ ਧਾਂਦਲੀ ਵਾਲਾ ਮਾਮਲਾ ਹੈ ਨਾ, ਇਹ ਮੋਗੇ ਦਾ। ਉੱਥੇ ਕੋਈ NRI ਗਿਆ ਸੀਗਾ ਤਾਂ ਉਹਨੇ ਜਾ ਕੇ ਦੁੱਖ ਰੋਇਆ, ਕਹਿੰਦਾ ਕਿ ਸਾਡੇ ਜਿਹੜੇ ਪੈਸੇ ਪਏ ਆ ਬੈਂਕਾਂ ਦੇ ਵਿੱਚ, ਤੇ ਬੈਂਕ ਵਾਲੇ ਕਹਿੰਦੇ ਆ ਕਿ ਛੇਤੀ ਛੇਤੀ ਕੰਮ ਨਿਬੇੜੋ ਨਹੀਂ ਤੇ ਤੁਹਾਡੇ ਪੈਸਿਆਂ ਦਾ ਕੰਮ ਨਿਬੜ ਜਾਣਾ, ਆਧਾਰ ਕਾਰਡ ਆਪਣਾ ਲਿੰਕ ਕਰਵਾਓ। ਇਹਦੀ ਕੋਈ ਹੁਣ ਸਾਨੂੰ ਹੱਲ ਕਰਕੇ ਦੱਸੋ ਕੀ ਬਣੂ ਕਹਾਣੀ। ਤੇ ਉਹਨਾਂ ਨੇ ਕਿਹਾ ਕੁਛ ਨਹੀਂ ਮੰਨਣਾ, ਬਸ ਤੁਸੀਂ ਏਦਾਂ ਕਰੋ ਕਿ ਬੋਝੇ 'ਚ ਹੱਥ ਪਾਓ ਤੇ 4-5 ਨੋਟ ਕੱਢ ਦਿਓ 1000 ਵਾਲੇ। ਜੇ 1000 ਵਾਲੇ ਤੁਹਾਡੇ ਕੋਲ ਨਹੀਂ ਹੈਗੇ ਕਿਉਂਕਿ ਨੋਟਬੰਦੀ ਕਰਕੇ ਬੰਦ ਹੋ ਗਿਆ, ਫਿਰ ਏਦਾਂ ਕਰੋ 2-2.5 ਜਿਹੜੇ 2-2000 ਵਾਲੇ ਕੱਢ ਲਓ, ਕੰਮ ਕਰ ਦਿੰਦੇ ਆ। ਤੇ ਉਸ NRI ਨੇ ਦੱਸਿਆ ਕਿ ਉਹਨਾਂ ਨੇ ਉਹ ਜਿਵੇਂ ਮਦਾਰੀ ਨਹੀਂ ਪਟਾਰੀ ਜੀ ਚੋਂ ਹੱਥ ਮਾਰਦੇ ਤੇ ਕਿੰਨਾ ਕੁਛ ਹੀ ਕੱਢ ਦਿੰਦੇ, ਉਹ ਕਹਿੰਦੇ ਕਿ ਬਸ ਨਾਲ ਦੀ ਨਾਲ ਦਰਾਜ ਚੋਂ ਹੱਥ ਮਾਰਿਆ ਔਰ ਮੇਅਰ ਦਾ ਇੱਕ ਤਸਦੀਕਨਾਮਾ ਔਰ ਮੋਹਰ ਕੱਢੀ, ਉਹ ਆਪ ਹੀ ਲਾ ਕੇ ਆਪ ਹੀ ਚੇਪ ਕੇ ਕਹਿੰਦੇ ਲਓ ਜੀ ਆਧਾਰ ਕਾਰਡ ਤੁਹਾਡਾ ਜਿਹੜਾ ਆਪਾਂ ਤਿਆਰ ਕਰ ਦਿੱਤਾ, ਅਪਲਾਈ ਕਰ ਦਿੱਤਾ। ਉਹ ਕਹਿੰਦੇ ਕਿ ਇਹ ਕੀ ਆ, ਮੈਂ ਇਸ ਪੰਜਾਬ ਦੇ ਵਿੱਚ ਰਹਿੰਦਾ ਹੀ ਨਹੀਂ, ਮੈਂ ਸ਼ਰਤਾਂ ਹੀ ਨਹੀਂ ਪੂਰੀਆਂ ਕਰਦਾ, ਮੈਂ ਆਧਾਰ ਕਾਰਡ ਬਣਵਾ ਲੈਣਾ, ਕੱਲ ਨੂੰ ਮੇਰੀ ਕੋਈ ਇਨਕੁਆਇਰੀ ਹੋ ਜਾਂਦੀ ਹੈ, ਮੇਰੇ ਗੱਲ ਤੇ ਇੱਕ ਨਵਾਂ ਸਿਆਪਾ ਪੈ ਜਾਣਾ। ਤਾਂ ਉਹਨੇ ਫਿਰ ਸਿੱਧੀ ਜਾ ਕੇ ਮੇਅਰ ਨੂੰ ਸ਼ਿਕਾਇਤ ਕੀਤੀ ਕਿ ਤੁਹਾਡੇ ਸ਼ਹਿਰ ਦੇ ਅੰਦਰ ਤੁਹਾਡਾ ਹੀ ਤਸਦੀਕਨਾਮਾ ਲਾ ਕੇ ਆਹ ਫਰਾਡ ਕੀਤਾ ਜਾ ਰਿਹਾ। ਤੇ ਉਸ ਤੋਂ ਬਾਅਦ ਫਿਰ ਉਹ ਮੇਅਰ ਹੈ ਜਿਹੜਾ, ਉਹ ਵੈਸੇ ਮੁੰਡਾ ਜਿਹਾ ਹੀ ਆ, ਜੈਨ ਉਹਦਾ ਨਾਮ ਆ, ਤਾਂ ਉਹ ਫਿਰ ਆਪ ਗਿਆ ਤੇ ਉਹਨੇ ਉੱਥੇ ਗ੍ਰਿਫਤਾਰੀਆਂ ਕਰਵਾਈਆਂ। ਉਹ ਬੰਦੇ ਆਪ ਮੰਨੇ ਆ ਕਿ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਉਹ ਅਸੀਂ ਲੰਮੇ ਸਮੇਂ ਤੋਂ ਕਰਦੇ ਪਏ ਸਾਂ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਆਧਾਰ ਕਾਰਡ ਆ ਜਾਂ ਫਰਾਡ ਕਾਰਡ ਆ, ਕਿ ਕਿਸ ਤਰੀਕੇ ਨਾਲ ਪੈਸੇ ਲੈ ਕੇ ਆਧਾਰ ਕਾਰਡ ਬਣਾਏ ਜਾਂਦੇ ਆ। ਔਰ ਇੱਥੇ ਤੇ ਕਈਆਂ ਨੇ ਰੁੱਖਾਂ ਦੇ ਵੀ ਆਧਾਰ ਕਾਰਡ ਬਣਾ ਛੱਡੇ ਸੀਗੇ ਰੁੱਖਾਂ ਦੇ ਨਾਮ ਤੇ। ਸੋ ਇਹ ਰੁੱਖਾਂ ਦੇ ਛੱਡੋ, ਜਿਹੜੇ 7 ਸਮੁੰਦਰ ਪਾਰ ਵਸਦੇ ਬਗਾਨੇ ਪੁੱਤਾਂ ਦੇ, ਉਹਨਾਂ ਦੇ ਤੇ ਸਿਰਫ ਪੈਸੇ ਲੈ ਕੇ। ਤੇ ਜਿੱਥੋਂ ਤੱਕ ਅਮਰੀਕੀ ਅਖਬਾਰ ਦਾ ਸਵਾਲ ਆ, ਉਹਨਾਂ ਨੇ ਵੀ ਬਹੁਤ ਵੱਡੇ ਇਹਨਾਂ ਤੇ ਨਾ ਜਿੱਦਾਂ ਕਹੀਏ ਕਿ ਦੋਸ਼ ਲਾਏ ਆ, ਔਰ ਦੋਸ਼ ਨਹੀਂ, ਉਹਨਾਂ ਨੇ ਹਕੀਕਤਾਂ ਦੱਸੀਆਂ ਨੇ। ਮੇਰੇ ਖਿਆਲ ਦੇ ਨਾਲ ਵਾਸ਼ਿੰਗਟਨ ਪੋਸਟ ਨੇ ਇਹ ਸਾਰੇ ਹਵਾਲੇ ਦਿੱਤੇ ਆ। ਉਹਨਾਂ ਨੇ ਬਕਾਇਦਾ ਮਾਮਲੇ ਦੱਸੇ ਆ, ਜਿੱਦਾਂ ਇੱਕ 10 ਸਾਲ ਦੀ ਕੁੜੀ ਹੈ ਨੰਦਨੀ, ਉਹ ਦੱਸਿਆ ਕਿ ਉਹਦਾ ਆਧਾਰ ਕਾਰਡ ਜਿਹੜਾ ਸੀਗਾ ਉਹਦੇ ਚ ਕਿਤੇ ਨਾਂ ਗਲਤ ਸੀਗਾ, ਤੇ ਕਮਾਲ ਦੀ ਗੱਲ ਹੈ ਕਿ ਸਕੂਲ ਨੇ ਉਸ ਬੱਚੀ ਨੂੰ ਕੱਢ ਦਿੱਤਾ ਔਰ ਹਾਲੇ ਤੱਕ ਉਹਦਾ ਮਾਂ-ਬਾਪ ਜਿਹੜਾ ਉਹ ਭਟਕਦਾ ਫਿਰਦਾ ਕਿ ਉਹਦਾ ਨਾਮ ਸਹੀ ਹੋ ਜਾਵੇ। ਇਸ ਤੋਂ ਇਲਾਵਾ ਇੱਕ ਕਹਾਣੀ ਹੋਰ ਵਾਸ਼ਿੰਗਟਨ ਪੋਸਟ ਨੇ ਦੱਸੀ ਹੈ, ਉਹ ਆਸ਼ੀਸ਼ ਯਾਦਵ ਦੀ 34 ਸਾਲ ਦਾ। ਉਹ ਕਹਿੰਦਾ ਕਿ ਮੈਂ ਆਪਣਾ ਬੈਂਕ ਅਕਾਊਂਟ ਨਹੀਂ ਅਪਡੇਟ ਕਰ ਪਾ ਰਿਹਾ ਕਿਉਂਕਿ ਬੈਂਕ ਦੀ ਜਿਹੜੀ ਮਸ਼ੀਨ ਆ ਉਹ ਉਹਦੀਆਂ ਉਂਗਲੀਆਂ ਦੇ ਨਿਸ਼ਾਨ ਚੁੱਕਦੀ ਨਹੀਂ। ਇਸ ਤਰ੍ਹਾਂ ਹੋਰ ਵੀ ਉਹਨਾਂ ਨੇ ਕੁਝ ਕਹਾਣੀਆਂ ਦੱਸੀਆਂ, ਜਿੱਦਾਂ 74 ਸਾਲ ਦਾ ਕੋਈ ਬਜ਼ੁਰਗ ਆ ਮਦਨ ਲਾਲ ਨੰਦਾ, ਉਹ ਕਹਿੰਦਾ ਕਿ 2 ਮਹੀਨਿਆਂ ਤੋਂ ਮੈਨੂੰ ਪੈਨਸ਼ਨ ਨਹੀਂ ਮਿਲੀ ਕਿਉਂਕਿ ਬੁਢਾਪੇ ਦੀ ਵਜ੍ਹਾ ਕਰਕੇ ਉਹਦੇ ਜਿਹੜੇ ਬਾਇਓਮੈਟ੍ਰਿਕ ਨਿਸ਼ਾਨ ਨੇ ਉਹ ਮੈਚ ਨਹੀਂ ਕਰ ਪਾ ਰਹੇ। ਇਸ ਤਰ੍ਹਾਂ ਵਾਸ਼ਿੰਗਟਨ ਪੋਸਟ ਨੇ ਕਾਫੀ ਕਹਾਣੀਆਂ ਛਾਪੀਆਂ, ਉਹਨਾਂ ਨੇ ਕਾਫੀ ਸਵਾਲ ਖੜੇ ਕੀਤੇ ਆ। ਸੋ ਇੱਕ ਵਾਰ ਫਿਰ ਆਧਾਰ ਕਾਰਡ ਹੈ ਜਿਹੜਾ ਉਹ ਚਰਚਾ ਦੇ ਵਿੱਚ ਆ। ਚਰਚਾ ਦੇ ਵਿੱਚ ਇਸ ਕਰਕੇ ਵੀ ਆ
ਕਿਉਂਕਿ ਇਹ ਲਗਾਤਾਰ ਕਹਿੰਦੇ ਆ ਰਹੇ ਆ ਕਿ ਆਧਾਰ ਕਾਰਡ ਦੇ ਵਿੱਚ ਕੋਈ ਕਮੀ ਨਹੀਂ, ਕੋਈ ਪੇਸ਼ੀ ਨਹੀਂ, ਜਦ ਕਿ ਡਾਟੇ ਵਾਲੇ ਵੀ ਮਸਲਾ ਤੁਹਾਨੂੰ ਪਤਾ ਹੀ ਹੈ ਕਿ ਉਹ ਕਿੱਡੀ ਵੱਡੀ ਪੱਧਰ ਤੇ ਅੱਗੇ ਚਰਚਾ ਦਾ ਵਿਸ਼ਾ ਬਣਿਆ। ਦੂਸਰੇ ਪਾਸੇ ਕਹਿੰਦੇ ਸੀਗੇ ਕਿ ਇਹ ਆਧਾਰ ਕਾਰਡ ਨਹੀਂ ਬਣਦੇ ਕਿ ਜਿੱਦਾਂ ਕੋਈ ਵੀ ਗਿਆ ਤੇ ਪੈਸੇ ਦੇ ਕੇ ਬਣਾ ਲੂਗਾ। ਆਹ ਸਾਡੇ ਪੰਜਾਬੀਆਂ ਨੇ ਉਹ ਵੀ ਇਹਨਾਂ ਦਾ ਭੁਲੇਖਾ ਦੂਰ ਕਰ ਦਿੱਤਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਸਾਬਕਾ ਅਕਾਲੀ ਮੰਤਰੀ ਦਾ ਦਾਅਵਾ 1 ਸਾਲ ਪਹਿਲਾਂ ਆਨੰਦ ਮੈਰਿਜ ਐਕਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਦੇਖੋ, ਆਨੰਦ ਮੈਰਿਜ ਐਕਟ ਦਾ ਇੱਕ ਭੰਬਲ ਭੂਸਾ ਪੰਜਾਬ ਦੇ ਵਿੱਚ, ਉਹ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ। ਪਰ ਇਹਦੇ ਵਿੱਚ ਹੁਣ ਜਿਹੜੇ ਇਹਨਾਂ ਦੇ ਸਾਬਕਾ ਮੰਤਰੀ ਸਨ, ਜਥੇਦਾਰ ਤੋਤਾ ਸਿੰਘ, ਵੈਸੇ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ, ਉਹਨਾਂ ਨੇ ਖੁਲਾਸਾ ਕੀਤਾ। ਉਹ ਕਹਿੰਦੇ ਆ ਕਿ ਦੇਖੋ, ਅਸੀਂ 19 ਦਸੰਬਰ 2016 ਨੂੰ ਨੋਟੀਫਿਕੇਸ਼ਨ ਇਹਦੇ ਬਾਬਤ ਜਾਰੀ ਕਰ ਦਿੱਤਾ ਸੀਗਾ, ਔਰ ਜਿਹੜਾ ਕਿ ਇਹ ਅੱਗੇ ਇੱਕ ਸਰਕੂਲਰ ਦੇ ਰੂਪ ਦੇ ਵਿੱਚ 3 ਅਪ੍ਰੈਲ 2017 ਨੂੰ ਅਸੀਂ ਇੰਪਲੀਮੈਂਟ ਕਰਵਾ ਦਿੱਤਾ ਸੀ ਅਫਸਰਸ਼ਾਹੀ ਦੇ ਵਿੱਚ। ਉਹ ਕਹਿੰਦੇ ਆ ਕਿ ਹੁਣ ਅਫਸਰਸ਼ਾਹੀ ਨੇ ਲਾਗੂ ਨਹੀਂ ਕੀਤਾ, ਅਸੀਂ ਕੀ ਕਰੀਏ? ਕਿਉਂਕਿ ਐਤਕੀ ਇੱਕ ਖਬਰ ਆ ਰਹੀ ਹੈ ਕਿ ਇਸ ਮਹੀਨੇ ਤੋਂ ਇਹਨਾਂ ਨੇ ਤਿਆਰੀਆਂ ਵਿੱਢੀਆਂ ਨੇ ਕਿ ਹੇਠਲੇ ਪੱਧਰ ਤੇ ਤਹਿਸੀਲਾਂ ਦੇ ਵਿੱਚ ਜਿੱਥੇ ਮੈਰਿਜ ਰਜਿਸਟਰਡ ਹੁੰਦੀ ਹੈ ਕਿ ਉੱਥੇ ਹੁਣ ਆਨੰਦ ਮੈਰਿਜ ਐਕਟ ਤਹਿਤ ਵਿਆਹ ਜਿਹੜੇ ਉਹ ਰਜਿਸਟਰਡ ਕੀਤੇ ਜਾਣੇ ਸ਼ੁਰੂ ਕੀਤੇ ਇਹਨਾਂ ਨੇ। ਤੇ ਇਹ ਕਹਿੰਦੇ ਆ ਕਿ ਦੇਖੋ, ਅਸੀਂ ਤੇ ਪਿਛਲੇ ਸਾਲ ਹੀ ਪੱਤਰ ਜਾਰੀ ਕਰਕੇ, ਨੋਟੀਫਿਕੇਸ਼ਨ ਜਾਰੀ ਕਰਕੇ ਆਨੰਦ ਮੈਰਿਜ ਐਕਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਵਾ ਦਿੱਤਾ ਸੀਗਾ। ਇਹਨਾਂ ਨੇ ਹਵਾਲੇ ਵੀ ਦਿੱਤੇ ਆ ਤਰੀਕਾਂ ਗਿਣ ਕੇ ਕਿ ਦੇਖੋ, ਇੱਕ ਕੇਸ ਸੀਗਾ 2006 ਦੇ ਵਿੱਚ, ਸੁਪਰੀਮ ਕੋਰਟ ਨੇ ਜਦੋਂ ਸੀਮਾ ਬਨਾਮ ਅਸ਼ਵਨੀ ਮਾਮਲੇ 'ਚ ਫੈਸਲਾ ਦੇ ਦਿੱਤਾ ਤਾਂ ਉਦੋਂ ਹੀ ਰਸਤਾ ਖੁੱਲ ਗਿਆ ਸੀਗਾ। ਪਰ ਕਿਉਂਕਿ ਜਿਹੜਾ 1909 ਵਾਲਾ ਆਨੰਦ ਮੈਰਿਜ ਐਕਟ ਸੀਗਾ ਉਹ ਜਿਉਂਦਾ ਤਿਉਂ ਹੀ ਸੀਗਾ, ਯਾਨੀ ਉਹ ਖਤਮ ਨਹੀਂ ਸੀ ਹੋਇਆ, ਪਰ ਉਹਦੇ ਵਿੱਚ ਪੰਗਾ ਇਹ ਸੀਗਾ ਕਿ ਵਿਆਹ ਰਜਿਸਟਰਡ ਹੋਣ ਦੀ ਮੱਦ ਨਹੀਂ ਸੀ ਹੈਗੀ। ਤਾਂ ਇਸ ਕਰਕੇ ਫਿਰ 2012 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਨੇ ਸੋਧ ਕੀਤੀ। ਉਸ ਤੋਂ ਬਾਅਦ ਇਹ ਰਸਤਾ ਖੁੱਲਿਆ ਤੇ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਕਹਿੰਦੇ ਆ ਕਿ 19 ਦਸੰਬਰ 2016 ਨੂੰ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ। ਸੋ ਬਹੁਤ ਵੱਡਾ ਸਵਾਲ ਆ ਕਿ ਜੇ ਇਹ ਨੋਟੀਫਿਕੇਸ਼ਨ 19 ਦਸੰਬਰ 2016 ਨੂੰ ਜਾਰੀ ਹੋ ਜਾਂਦਾ, ਫਿਰ ਸਰਕੂਲਰ ਵੀ ਜਾਰੀ ਕਰ ਦਿੰਦੇ ਆ, ਤਾਂ ਇਹ ਲਾਗੂ ਕਿਉਂ ਨਹੀਂ ਹੋਇਆ 1 ਸਾਲ ਤੱਕ? ਇਹ ਸਭ ਤੋਂ ਵੱਡਾ ਸਵਾਲ ਆ। ਤੇ ਦੂਜੀ ਚੀਜ਼ ਇਹ ਆ ਕਿ ਹੁਣ ਅੱਗੇ 1 ਸਾਲ ਸਰਕਾਰ ਨਵੀਂ ਚੱਲ ਗਈ, ਇਹਨਾਂ ਨੇ ਵੀ ਇਹ ਪਤਾ ਹੀ ਨਹੀਂ ਕੀਤਾ। ਇਹ ਕਹਿੰਦੇ ਰਹੇ ਜੀ ਆਨੰਦ ਮੈਰਿਜ ਐਕਟ ਲਾਗੂ ਆ, ਪਰ ਹੇਠਲੇ ਪੱਧਰ ਤੇ ਲੋਕ ਇਹੋ ਗੱਲ ਕਹਿੰਦੇ ਸੀਗੇ ਕਿ ਜਦੋਂ ਅਸੀਂ ਮੰਗ ਕਰਦੇ ਹਾਂ ਉਦੋਂ ਅਫਸਰਸ਼ਾਹੀ ਵਾਲੇ ਸਾਨੂੰ ਠੋਕ ਕੇ ਜਵਾਬ ਦੇ ਦਿੰਦੇ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪੱਤਰ ਨਹੀਂ ਆਇਆ, ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੈਗੀ। ਤੇ ਕੁਝ ਬੰਦੇ ਦਾਅਵਾ ਕਰਦੇ ਸਨ ਕਿ ਉਹਨਾਂ ਨੇ ਆਪਣਾ ਵਿਆਹ ਜਿਹੜਾ ਉਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਕਰਾਇਆ। ਸੋ ਇੱਕ ਭੰਬਲ ਭੂਸਾ ਸੀਗਾ। ਪਰ ਇਹਦੇ ਵਿੱਚ ਹੁਣ 2 ਚੀਜ਼ਾਂ ਜਿਹੜੀਆਂ ਉਹ ਦੇਖਣ ਸਮਝਣ ਵਾਲੀਆਂ, ਇੱਕ ਤੇ ਇਹ ਹੈ ਕਿ ਨਵੀਂ ਸਰਕਾਰ ਹੈ ਜਿਹੜੀ 1 ਸਾਲ ਬਾਅਦ ਹਿਲਜੁਲ ਕਰਦੀ ਪਈ ਇਸ ਮਾਮਲੇ 'ਚ। ਦੂਸਰਾ ਸਭ ਤੋਂ ਵੱਡਾ ਸਵਾਲ ਆ ਕਿ 1 ਸਾਲ ਪਿਛਲਾ ਜਿਹੜਾ 1 ਸਾਲ ਇਹਨਾਂ ਦੇ ਰਾਜ ਦੇ ਵਿੱਚ ਸੀ 16 ਤੋਂ 17 ਤੱਕ ਦਾ, ਤਾਂ ਉਹਦੇ ਵਿੱਚ ਇਹ ਕਾਰਵਾਈ ਕਿਉਂ ਨਹੀਂ ਹੋਈ? ਕਿਉਂ ਅਫਸਰਸ਼ਾਹੀ ਹੈ ਜਿਹੜੀ ਉਹ ਇਸ ਮਾਮਲੇ 'ਚ ਨਠੱਲੀ ਸਾਬਤ ਹੋਈ? ਇਹ ਕਮਾਲ ਦੀ ਗੱਲ ਹੈ। ਪਰ ਦੂਜੀ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਆ ਕਿ ਕੀ ਅਕਾਲੀਆਂ ਦਾ ਇਹ ਫਰਜ਼ ਨਹੀਂ ਸੀ ਬਣਦਾ ਕਿ ਜੇ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਇਹ ਘੱਟੋ ਘੱਟ ਜ਼ਮੀਨੀ ਪੱਧਰ ਤੋਂ ਪਤਾ ਤੇ ਕਰਵਾਉਂਦੇ ਕਿ ਉਹ ਚੰਗਾ। ਪਰ ਹੁਣ ਉਹ ਜਿਵੇਂ ਕਿਸੇ ਮੁਸਲਮ ਵੀਰ ਨੇ ਰੱਖਣਾ ਸੀਗਾ ਨਾ ਰੋਜ਼ਾ, ਜਦ ਤੜਕੇ ਉਹਦੀ ਮਲਾਈ ਰੱਖੀ ਸੀ ਜਿਹੜੀ ਬਿੱਲੀ ਖਾ ਗਈ ਤੇ ਉਹ ਕਹਿੰਦਾ ਹੁਣ ਉਹੀ ਰੋਜ਼ਾ ਰੱਖੇ ਜਿਹੜੀ ਸਰਗੀ ਖਾਏ, ਤੇ ਜਿਹਨੇ ਸਰਗੀ ਵੇਲਾ ਖਾਧਾ ਉਹੀ ਹੁਣ ਰੋਜ਼ਾ ਰੱਖੇ। ਇਹਨਾਂ ਨੇ ਆਪਣੀ ਸਾਰੀ ਜਿਹੜੀ ਉਦੋਂ ਦੀ ਕੀਤੀ ਕਰਾਈ ਸੀ ਉਹ ਪਾਤੀ ਹੈ ਗੱਲ ਇਸ ਸਰਕਾਰ ਦੇ ਕਿ ਭਾਈ ਇਹਨਾਂ ਨੇ 1 ਸਾਲ ਨਹੀਂ ਕੀਤਾ। ਪਰ ਉਹ ਜਿਹੜਾ 1 ਸਾਲ ਇਹਨਾਂ ਦੇ ਰਾਜ ਵੇਲੇ ਬੀਤਿਆ ਉਹ ਇਹ ਨਹੀਂ ਜਵਾਬ ਦੇ ਪਾ ਰਹੇ ਕਿ ਇਹਨਾਂ ਹੇਠਲੇ ਪੱਧਰ ਤੇ ਇਸ ਚੀਜ਼ ਬਾਰੇ ਕਿਉਂ ਨਹੀਂ ਸੀ ਪਤਾ ਕੀਤਾ। ਪਰ ਹੁਣ ਜਿਹੜੀ ਗੱਲ ਮੁੱਕਦੀ ਇਹ ਆ ਕਿ ਇਹ ਜੇ ਲਾਗੂ ਹੁੰਦਾ ਤੇ ਇਹਦੀ ਜਾਣਕਾਰੀ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਵਸਦੇ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ, ਚਾਹੇ ਸਰਕਾਰ ਪਹੁੰਚਾਵੇ ਚਾਹੇ ਕੋਈ ਹੋਰ ਅਦਾਰਾ ਪਹੁੰਚਾਵੇ, ਤਾਂ ਕਿ ਲੋਕ ਵੱਧ ਤੋਂ ਵੱਧ ਆਪਣੇ ਧਰਮ ਦਾ ਜਿਹੜਾ ਉਹਨਾਂ ਦਾ ਆਨੰਦ ਮੈਰਿਜ ਐਕਟ ਹੈ ਉਹਦੇ ਤਹਿਤ ਵਿਆਹ ਰਜਿਸਟਰਡ ਕਰ ਲੈਣ। ਕਿਉਂਕਿ ਇਹ ਵੀ ਇੱਕ ਬੜਾ ਵੱਡਾ ਮਾਨਸਿਕ ਤਸ਼ੱਦਦ ਹੈ ਨਾ ਕਿ ਮਰਦਮਸ਼ੁਮਾਰੀ ਵਾਲੇ ਖਾਨੇ 'ਚ ਕੋਈ ਆਪਣਾ ਧਰਮ ਸਿੱਖ ਲਿਖਾਉਂਦਾ, ਪਰ ਜਦੋਂ ਵਿਆਹ ਰਜਿਸਟਰਡ ਕਰਦਾ ਉਸ ਸਮੇਂ ਫਿਰ ਉਹਦੀ ਜਿਹੜੀ ਮੈਰਿਜ ਆ ਉਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੀ ਹੈ। ਕਿ ਇਹਨੂੰ ਆਪਾਂ ਮਾਨਸਿਕ ਤਸ਼ੱਦਦ ਕਹਿ ਸਕਦੇ ਹਾਂ।
ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ, ਕਹਿੰਦੇ ਸਾਬਕਾ ਮੁੱਖ ਮੰਤਰੀ ਦੀ ਨੂੰਹ ਦੀ ਲਾਪਤਾ ਹੋਈ ਘੋੜੀ ਫੇਸਬੁੱਕ ਤੋਂ ਲੱਭੀ। ਆ ਦੇਖ ਲਓ, ਇਹ ਕੱਲ ਪਰਸੋਂ ਕਹੀ ਜਾਂਦੇ ਸੀ ਅਸੀਂ ਫੇਸਬੁੱਕ ਬੰਦ ਕਰਾ ਦੇਣੀ ਆ, ਅਸੀਂ ਬਲੌਕ ਕਰਾ ਦੇਣੀ ਆ, ਤੇ ਇੱਥੇ ਮੰਤਰੀਆਂ ਸੰਤਰੀਆਂ ਦੇ ਘੋੜੇ ਘੋੜੀਆਂ ਜਿਹੜੀਆਂ ਉਹ ਫੇਸਬੁੱਕ ਤੇ ਤੁਰੀਆਂ ਫਿਰਦੀਆਂ ਲੱਭ ਜਾਂਦੀਆਂ। ਇਹ ਕੰਮ ਦੀ ਚੀਜ਼ ਆ, ਬੰਦ ਨਹੀਂ ਕਰਾਉਣੀ ਚਾਹੀਦੀ। ਖੈਰ, ਇਹ ਜਿਹੜੀ ਘਟਨਾ ਘਟੀ ਹੈ ਉਹ ਏਦਾਂ ਆ ਕਿ ਇੱਥੇ ਜਿਹੜੇ ਮੁਕਤਸਰ ਦੇ ਸਾਬਕਾ ਮੁੱਖ ਮੰਤਰੀ ਹੁੰਦੇ ਸਨ, ਹੁਣ ਤੇ ਇਸ ਸੰਸਾਰ ਦੇ ਵਿੱਚ ਨਹੀਂ, ਹਰਚੰਦ ਸਿੰਘ ਬਰਾੜ, ਉਹਨਾਂ ਦੀ ਨੂੰਹ ਹੈ ਬੀਬੀ ਕਰਨ ਕੌਰ ਬਰਾੜ। ਇਹ ਉਹ ਚਿਹਰਾ ਹੈ ਸਿਆਸਤ ਦਾ ਜਿਹੜਾ ਬਹੁਤ ਅਮੀਰ ਚਿਹਰਾ ਹੈ। ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਨੇ ਆਪੋ ਆਪਣੇ ਐਫੀਡੇਵਿਟ ਦਾਖਲ ਕੀਤੇ ਸੀਗੇ ਚੋਣਾਂ ਦੇ ਵਿੱਚ, ਰਾਣਾ ਗੁਰਜੀਤ ਤੇ ਇੱਕ ਇਹ ਬੀਬੀ, ਦੋ ਰਾਈ ਸੀਗੇ ਸਭ ਤੋਂ ਜ਼ਿਆਦਾ ਵੱਡੇ ਜਿਹੜੇ ਕਹਿ ਸਕਦੇ। ਤਾਂ ਇਹਨਾਂ ਦਾ ਇਹ ਕਹਿਣਾ ਵਾ ਕਿ ਸਾਡੀ ਇੱਕ ਘੋੜੀ ਲਾਪਤਾ ਹੋਈ ਸੀਗੀ, ਤਾਂ ਫੇਸਬੁੱਕ ਤੇ ਉਹਦੀ ਤਸਵੀਰ ਪਾਈ ਗਈ ਤੇ ਉਸ ਤਸਵੀਰ ਚੋਂ ਅਸੀਂ ਸਿਆਣ ਲਿਆ ਕਿ ਇਹ ਘੋੜੀ ਤੇ ਸਾਡੀ ਆ। ਅਸਲ ਦੇ ਵਿੱਚ ਉਹ ਜਿਹੜੀ ਤਸਵੀਰ ਪਾਈ ਗਈ ਸੀ ਉਹ ਕੋਈ DKPS ਹਾਰਸ ਰਾਈਡਿੰਗ ਸਕੂਲ ਆ ਖਰੜ ਦਾ, ਉਹਨਾਂ ਵੱਲੋਂ ਪਾਈ ਗਈ ਸੀਗੀ। ਇਹਨਾਂ ਨੇ ਦਾਅਵਾ ਕੀਤਾ ਕਿ ਘੋੜੀ ਸਾਡੀ ਹੈ। ਫੌਰੀ ਤੌਰ ਤੇ ਇਹਨਾਂ ਨੇ ਜਾ ਕੇ ਬਰੀ ਵਾਲੇ ਥਾਣੇ ਦੇ ਵਿੱਚ ਰਪਟ ਕਰਾਈ। ਹਾਲਾਂਕਿ ਹੁਣ ਤੱਕ ਇਹ ਜਿਹੜੀ ਘੋੜੀ ਆ ਉਹ ਬਰਾਮਦ ਨਹੀਂ ਕੀਤੀ ਜਾ ਸਕੀ, ਪਰ ਦੂਸਰੇ ਪਾਸੇ ਜਿਹੜਾ ਹਾਰਸ ਰਾਈਡਿੰਗ ਸਕੂਲ ਦਾ ਕੋਈ ਓਨਰ ਹੈ, ਜਿਹੜਾ ਉਹਨਾਂ ਦਾ ਮੋਹਾਲੀ ਵਾਲਿਆਂ ਦਾ ਓਨਰ ਆ, ਉਹ ਕਹਿੰਦਾ ਕਿ ਜੀ ਮੇਰੇ ਕੋਲ ਸਾਰਾ ਇਹਨਾਂ ਦਾ ਦਸਤਾਵੇਜ਼ੀ ਸਬੂਤ ਹੈਗਾ, ਜੇ ਇਹ ਅਦਾਲਤ ਦੇ ਵਿੱਚ ਆਊਗੇ ਤੇ ਮੈਂ ਉਹ ਸਾਰੇ ਦਿਖਾ ਸਕਦਾ। ਇਹ ਕਹਿੰਦੇ ਕਿ ਪਹਿਲਾਂ ਦਿਖਾਵੇ, ਤਾਂ ਉਹ ਕਹਿੰਦਾ ਕਿ ਮੈਂ ਪਹਿਲਾਂ ਕਿਉਂ ਦਿਖਾਵਾਂ, ਤੁਸੀਂ ਅਦਾਲਤ ਚ ਆ ਜਾਓ, ਉੱਥੇ ਆਪਾਂ ਇਹਨਾਂ ਦਸਤਾਵੇਜ਼ਾਂ ਤੋਂ ਘੁੰਡ ਚੱਕ ਦਿਆਂਗੇ। ਸੋ ਅੜੀ ਫਸੀ ਹੋਈ ਪਈ ਆ। ਪਰ ਇਹ ਦੇਖ ਲਓ ਕਿ ਫੇਸਬੁੱਕ ਇਕੱਲੇ ਮਿੱਤਰ ਹੀ ਨਹੀਂ ਮਿਲਾਉਂਦਾ ਵਿਚੜੇ, ਜਾਨਵਰ ਵੀ ਮਿਲਾ ਦਿੰਦਾ ਵੱਡਿਆਂ ਨਾਲ। ਪਰ ਇਹ ਇੱਕ ਦੁਕਾਨ ਤੇ ਆ ਕਿ ਇੱਥੇ ਵੱਡਿਆਂ ਦੇ ਘੋੜੇ, ਕੁੱਤੇ, ਮੱਝਾਂ, ਇਹ ਸਭ ਕੁਛ ਲੱਭ ਜਾਂਦੇ ਆ। ਕਿਤੇ ਫੇਸਬੁੱਕ ਲੱਭ ਦਿੰਦਾ, ਕਿਤੇ ਪੁਲਿਸ ਲੱਭ ਦਿੰਦੀ ਹੈ, ਪਰ ਗਰੀਬ ਮਾਂ ਦਾ ਕੋਈ ਪੁੱਤ ਚੁੱਕਿਆ ਜਾਵੇ, ਅਗਵਾ ਹੋ ਜਾਵੇ, ਲਾਪਤਾ ਹੋ ਜਾਵੇ, 2-2 ਸਾਲ 4-4 ਸਾਲ, ਇਹ ਰਪਟ ਹੀ ਨਹੀਂ ਕਰਦੇ। ਜੀ ਜੀ, ਤਰਾਸਦੀ। ਇੱਥੇ ਮਿੰਟੂ ਜੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਾਂਗੇ। ਮਿਲਾਂਗੇ ਆਪਾਂ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਰ ਨਿੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਨਿੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਪਾ ਸਿਟੀ 1450 AM